Assalamualaikum Nadreen. I am Sajjad Jani and with my Mithapuria, Fareed Sabri and Faisal Rame. ਅਸੀਂ ਕਿਹਾ ਸੀ ਕਿ ਹਫਤੇ 'ਚ 2 ਮੁਸ਼ਾਇਰੇ ਕਰਿਆ ਕਰਾਂਗੇ ਤੇ ਦੇਖ ਲਓ ਅਸੀਂ ਆਪਣੀ ਜ਼ੁਬਾਨ ਦੇ ਕਿੱਡੇ ਹੈ ਅਸਲ 'ਚ ਨਾ ਇਹ ਕੰਜਰ ਤਿਆਰੀ ਨਹੀਂ ਕਰਦੇ ਬੜੀ ਗੱਲ ਕਰਦੇ ਸਾਡੇ ਤੇ ਪਾ ਦਿਓ ਉਸਤਾਦ ਜੀ। ਉਸਤਾਦ ਜੀ ਇਹ ਤਿਆਰੀ ਨਹੀਂ ਕਰ ਇਹਨਾਂ ਨੇ ਲਿਖਣੇ ਹੁੰਦੇ ਸ਼ੇਰ ਭਾਜੀ ਤੁਸੀਂ ਲਿਖਣੇ ਹੁੰਦੇ ਤੇ ਮੈਂ ਕਰਨਾ ਹੁੰਦਾ ਤੁਸੀਂ ਮਾਸ਼ਾਅੱਲਾ ਬੀਜੀ ਤੁਸੀਂ ਅੱਜ ਇੱਥੇ ਆ ਕੇ 3 ਘੰਟਾ ਬਹਿ ਕੇ ਲਿਖੇ ਨੇ ਤੁਸੀਂ ਘਰੋਂ 2 ਤਿਆਰੀ ਕਰੋ 2 ਹਫਤੇ 'ਚ 2 ਦੀ ਤੇ ਕਰ ਲਾਂਗੇ ਆਪਾਂ ਤੇ ਹੁਣ ਬੰਦੇ ਦੇ ਜੇ ਬਦਾਮ ਮੁੱਕੇ ਹੋਣ ਫੇਰ ਕੀ ਕਰੇ ਦਿਮਾਗ ਨਹੀਂ ਚੱਲਣਾ ਜਾਣਦੇ ਮਾਫੀ ਦੇ ਦੇ ਸਲੇਟੀਆਂ ਚੂਸ ਵੱਡਾ ਹੋਇਆ ਤੂੰ ਬਦਾਮ ਕਿਹੜੇ ਤੂੰ ਨਾਲੇ ਟਰਾਲੀ ਭਰਨੀ ਤੂੜੀ ਯਾਰ ਵਾਲੀ ਨਾਲੇ ਮੇਰੀ ਗੱਲ ਸੁਣੋ ਖਾਲੀ ਕੌਲੀ 'ਚ ਬੁਰਕੀ ਲਾਈ ਹੁੰਦੀ ਆ ਤੁਸੀਂ ਕੀ ਮਤਲਬ ਬਣ ਕੇ ਆਏ ਹੋ ਉਸਤਾਦ ਜੀ? ਆ ਵੇਖੋ ਸਹੀ ਤਾਂ ਪਹਿਲੇ ਜੁਗਤਾਂ ਕਰ ਲੈਣੇ ਪਹਿਲਾਂ ਜੁਗਤਾ ਕਰ ਲਓ ਉਸਤਾਦ। ਆਂਡੇ ਵੇਚਣ ਡਿਆ ਜਿਵੇਂ ਅੱਲਾ ਮਾਫੀ ਦੇਵੇ ਚਕੋਦਰਿਆਂ ਦਾ ਗਜਰਾ ਬਣਾਇਆ ਹੁੰਦਾ ਵਾ ਕੌਣ ਹੋ ਤੁਸੀਂ ਭਾਈ ਨਾ ਕਿਉਂ ਮੁੱਛਾਂ ਚੈੱਕ ਕਰ ਤੂੰ ਅੱਲਾ ਮਾਫੀ ਦੇ ਦੇਖੀ ਕੈਂਚੀ ਕਰਕੇ ਮੁੱਛਾਂ ਖੈਰ ਆ ਮੇਰਾ ਪੁੱਤ ਆ ਚੁੱਕ ਕੇ ਹੱਥ ਥੱਲੇ ਬੱਚੇ ਨੂੰ ਫੀਡ ਤੇ ਨਹੀਂ ਕਰਾ ਰਿਹਾ ਨਾਲ ਨਹੀਂ ਉਸਤਾਦ ਜੀ ਨਹੀਂ ਯਾਰ ਇਹ ਕਿਹੜਾ ਸ਼ਾਇਰ ਹੁੰਦਾ ਹੈ? ਉਸਤਾਦ ਜੀ ਇਹ ਕਲਚਰ ਹੈਗਾ ਇਹ ਇੱਕ ਸਟਾਈਲ ਹੈਗਾ ਯਾਰ ਨਹੀਂ ਤੂੰ ਆਟਾ ਲੈਣਾ ਸ਼ੇਰ ਤੋਂ ਬਾਅਦ ਇਹਨੂੰ ਹਯਾ ਦਾ ਆਟਾ ਉਸਤਾਦ ਜੀ ਨਹੀਂ ਉਹ ਨਹੀਂ ਗੱਲ ਹੈਗੀ ਯਾਰ ਨਹੀਂ ਤੇ ਕਲਚਰ ਕੀ ਆ ਮਤਲਬ ਪੈਰ ਦੀ ਅੱਡੀ ਨਾਲ ਤੁਸੀਂ ਕਾਲ ਕੱਟੀ ਹੁੰਦੀ ਆ ਇਹ ਕੀ ਬਣਾਇਆ ਹੁੰਦਾ ਉਸਤਾਦ ਜੀ ਵੇਖੋ ਪਿਛਲੇ ਸ਼ੋਅ 'ਚ ਵੀ ਕਰ ਆਏ ਆ ਨਹੀਂ ਇਹਨੂੰ ਵੇਖ- ਫਰੀਦ ਹਟ ਜਾ ਯਾਰ ਕੋਈ ਨਹੀਂ ਆਵਾਮ ਹੈ ਇਹਨਾਂ ਦੇ ਵਰਲਡ ਕੱਪ ਦੇ ਆੜੇ ਲੱਗੀ ਹੈ ਨਹੀਂ ਫੈਸਲਾ ਕਰ ਪਾ ਰਹੀ ਯਾਰ ਦੁਆਣੇ ਦਾ ਅਲਟਰਾਸਾਊਂਡ ਕਰਾ ਕੇ ਪਤਾ ਕੀਤਾ ਹੁੰਦਾ ਮਿੱਠਾ ਕਿ ਫਿੱਕਾ ਓਏ ਚੰਗਾ ਰਿਹਾ ਹੁਣ ਮੋਗੀ ਜੁਗਤ ਮੋਗੀ ਜਲਦੀ ਮੋਗੀ ਡੇਲੀ ਵਾਲਾ ਜ਼ਹਿਰ ਹੁੰਦਾ ਫਰੀਦ ਗੈਟ ਉੱਤੇ ਚੈੱਕ ਇਹ ਵੇਖ ਲਓ ਵੀ ਕੈਸੇ ਆ ਕਿਹੜਾ ਮਤਲਬ ਸ਼ਾਕਾ ਸ਼ਾਇਰ ਬਣਿਆ ਇਹ ਖਲਾਇਕ ਸ਼ਾਇਰ ਆ ਯਾਰ ਵੇਖੋ ਮੁਸ਼ਾਰਾ ਮੈਨੂੰ ਮੁਸ਼ਾਇਰਾ ਤਾਂ ਠੀਕ ਹੈ ਉਸਤਾਦ ਜੀ ਛਾਂਗਾ ਮਾਂਗਾ ਤਾਂ ਸ਼ਾਇਰ ਕੋਈ ਵੀ ਨਹੀਂ ਇੱਥੇ ਆਇਆ ਇਕੱਲਾ ਹੀ ਬੈਠਾ ਹੋਵੇ ਕੀ ਗੱਲ ਇਹ ਕੀ ਚਾਂਗਾ ਹੈ ਮੰਗਾ ਬਹੁਤ ਅੱਛਾ ਮੁਲਕ ਹੈਗਾ ਉਸਤਾਦ ਜੀ ਕਲਚਰ ਹੈਗਾ ਦੈਟਸ ਇਹਨੂੰ ਹੁਣ ਕਿਹੜਾ ਕਲਚਰ ਆ ਉਸਤਾਦ ਜੀ ਇਹ ਡਰੈਸਿੰਗ ਹੈ ਅਸੀਂ ਭੁੱਲ ਗਏ ਆ ਹਾਂ ਇਹ ਭੁੱਲ ਗਏ ਆ ਯਾਰ ਦਾਦੇ ਨੇ ਪਲਕਿੰਗ ਕਰਵਾਈ ਹੁੰਦੀ ਆ ਤੇ ਕਿਉਂ ਮਤਲਬ ਉਸਤਾਦ ਜੀ ਵੇਖੋ ਸਹੀ ਹੁੰਦੀ ਮੁੱਛਾਂ ਦੇ ਉਹ ਨਹੀਂ ਫਰੀਦ ਸਾਹਿਬ ਨਹੀਂ ਇਹ ਕਲਚਰ ਹੈ ਕਲਚਰ ਹੈ ਲੇਕਿਨ ਇਹ ਤੂੰ ਪਾ ਗਲਤ ਜਗ੍ਹਾ ਤੇ ਲਈ ਇਹ ਥੱਲੇ ਹੁੰਦੀ ਹੈ ਧੋਤੀ ਥੱਲੇ ਹੀ ਬੈਠੇ ਹੋਏ ਆ ਨਹੀਂ ਧੋਤੀ ਥੱਲੇ ਹੁੰਦੀ ਆ ਬੰਨੀ ਦੀ ਆ ਤੂੰ ਸਿਰ ਤੇ ਪਾ ਲਈ ਆ ਆਹੋ ਹੁਣ ਇਹ ਵੀ ਨਹੀਂ ਪਤਾ ਇਹ ਕੱਪੜੇ ਦਾ ਕਿਹੜਾ ਹਿੱਸਾ ਵਾ ਆਹੋ ਕਿਤੇ ਮੁੰਡਾ ਕੋ ਬੈਠੇ ਆ ਯਾਨੀ ਕਿ ਹੈ ਹੀ ਮੇਰੀ ਹੈ ਅੱਧੀ ਇੱਟ ਨਾਲ ਕੱਪੜੇ ਇਸਤਰੀ ਕੀਤੇ ਹੁੰਦੇ ਯਾਰ ਮੈਂ ਇਹੋ ਹੀ ਤੇ ਪੁੱਛਣ ਡਿਆ ਉਸਤਾਦ ਜੀ ਇਹਦੇ ਤੇ ਬੰਦੇ 20 ਰੁਪਏ ਦਹੀਂ ਲਿਆ ਕੇ ਨਾ ਪੂਰਾ ਠੱਪੜ ਠਾ ਲੈਂਦੇ ਉੱਠੋ ਦਹੀਂ ਖਾ ਲਓ ਉੱਠੋ ਦਹੀਂ ਖਾ ਲਓ ਤੂੰ ਲਿਆਏ 20 ਦਾ ਚਮਚੀ ਦੇ ਨਾਲ ਲਗਾ ਉੱਠੋ, ਫੜ ਉੱਠੋ, ਓਏ ਉੱਠ ਮੂੰਹ ਖੋਲ ਚੱਲ ਇਦਾਂ ਦੇ ਬੰਦੇ ਸਕੂਲੇ ਜਾ ਕੇ ਪੁੱਛਣ ਮਾਸਟਰ ਨੂੰ ਮੇਰੇ ਬੱਚੇ ਕੋ ਪੈਸੇ ਤੇ ਨਹੀਂ ਦੇਖੇ ਯਾਰ ਤੂੰ ਦਿੱਤੇ ਹੀ ਨਹੀਂ ਦੇਖਣੇ ਕਿ ਤੂੰ ਨਹੀਂ ਇਹੋ ਜਿਹੇ ਬੱਚੇ ਨੂੰ ਆਪਣੇ ਬੱਚੇ ਨੂੰ ਚੋਰ ਸਮਝ ਰਿਹਾ ਹੁੰਦਾ ਨਾ ਹਾਂ ਤੇ ਉਹਨੂੰ ਨਹੀਂ ਪੁੱਛ ਰਿਹਾ ਹੁੰਦਾ ਘਰੋਂ ਸੁਬਾ ਜੇਬ 'ਚ ਪੈਸੇ ਘੱਟ ਹੋਏ ਤੇ ਉਹਦੀ ਕਲਾਸ ਦੇ ਆਲੇ ਦੁਆਲੇ ਮੁੰਡੇ ਨੂੰ ਪੁੱਛ ਰਿਹਾ ਇਹਦੇ ਕੋਲ ਪੈਸੇ ਤੇ ਨਹੀਂ ਸੀ ਯਾਨੀ ਉਹਨੂੰ ਗੰਦਾ ਕਰ ਦੇਣਾ ਆਪਣੇ ਵੀਜ਼ੇ ਦੇ ਚੱਕਰ 'ਚ ਪੂਰੀ ਕਲਾਸ 'ਚ ਸਲੋ ਟਰਨ ਦੀ ਵਜ੍ਹਾ ਤੋਂ ਪੱਠੇ ਖਿੱਚੇ ਗਏ ਹੁੰਦੇ ਫੈਸਲ ਭਾਈ ਮਾਸ਼ਾਅੱਲਾ ਇਹ ਕੀ ਬਣੇ ਕੀ ਹੋ ਤੁਸੀਂ ਵੈਸੇ ਯਾਰ ਸ਼ਾਇਰ ਹੈ ਯਾਰ ਨੱਕ ਡੰਮਿਆ ਤੁਸੀਂ ਆਪਣਾ ਤੁਸੀਂ ਸ਼ਾਇਰ ਕਾਹਦੇ ਇਦਾਂ ਦੇ ਬੰਦੇ ਨਾ ਬੰਦ ਇਸ਼ਾਰੇ ਤੇ ਦੱਸਣੇ ਨੂੰ ਬਾਟਣ ਨਾਲ ਉਹ ਸੱਸ ਫੌਤ ਹੋ ਗਿਆ ਖੋਲ ਦੇ ਯਾਰ ਤੇਰੀ ਉਹ ਮੈਂ ਨਿਕਲਣਾ ਯਾਰ ਕੱਲ ਦਾ ਤੇਰੀ ਉਹ ਖੋਲ ਯਾਰ ਤੇਰੀ ਫੇਰ ਮਹੀਨੇ ਦਾ ਇਸ਼ਾਰਾ ਬੰਦ ਕੀਤਾ ਮੈਂ ਵੀ 30 ਸਕਿੰਟ ਦਾ ਬਹੁਤ ਹੋ ਗਈ ਅੱਲਾ ਰਹਿਮ ਕਰੇ ਅੱਲਾ ਮਾਫੀ ਤੇ ਚਲੋ ਅੱਛਾ ਜੀ ਮੁਸ਼ਾਇਰਾ ਕਰ ਲਈਏ ਪਹਿਲੇ ਦੇਖ ਜੀ ਜਿਸ ਤਰ੍ਹਾਂ ਮਰਜ਼ੀ ਮੁੱਛਾਂ ਦੀ ਜੁਗਤਾ ਕਰ ਲਓ ਨਹੀਂ ਮੁੱਛਾਂ ਦੀ ਵੇਖੋ ਗੈਂਦੀ ਜੀ ਬਣਾਈ ਆ ਜੁਗਤਾ ਕਰ ਇਦਾਂ ਦੀ ਸਵਾਰੀ ਨਾ ਬੱਸ ਸਟੈਂਡ ਤੇ ਬੈਠੀ ਹੁੰਦੀ ਬੂਹਾ ਖੋਲਣ ਉਹ ਬੰਦ ਕਰ ਦੇ ਓਏ ਉਹ ਬੰਦ ਕਰ ਦੇ ਦੂਰ ਬੈਠੀ ਉਹ ਬੰਦ ਕਰ ਦੇ ਉਹ ਤੁਸੀਂ ਕਹਦੇ ਕੁਛ ਅੱਛਾ ਇਹੋ ਜਿਹੀ ਸਵਾਰੀ ਨਾ ਅਕਸਰ ਇੱਕੋ ਹੀ ਡਾਇਲੌਗ ਹੁੰਦਾ ਵੀ ਕਿਰਾਇਆ ਨਹੀਂ ਦਿੱਤਾ ਤੇ ਬਚਣ ਦਾ ਕੀ ਤਰੀਕਾ ਦਾ ਉਹਨੇ ਆ ਕਹਿਣਾ ਨਾ ਕਿਰਾਇਆ ਕਿੰਨੀ ਕੁ ਵਾਰੀ ਲੈਣਾ ਅੱਛਾ ਭਾਈ ਸੌਰੀ ਬਾ ਇਹ ਕਹਿ ਕੇ ਨਿਕਲ ਜਾਂਦਾ ਹਾਂ ਜਦੋਂ ਉਹਨੂੰ ਪਤਾ ਲੱਗ ਜਾਂਦਾ ਨਾ ਕਿ ਇਹ ਚੌਥੇ ਕੁ ਵਾਰੀ ਕਰਦਾ ਫਿਰ ਕਿੰਨੀ ਕੁ ਵਾਰੀ ਲੈਣਾ ਉਹ ਕਹਿੰਦਾ ਜੀ ਮੈਂ ਪਹਿਲੀ ਵਾਰੀ ਲੈਣਾ ਦਿਓ ਹੈਲੀਕਾਪਟਰ ਦਾ ਪੱਖਾ ਫੇਰਵਾ ਕੀਤਾ ਹੁੰਦਾ ਘੰਟਾ ਘਰ ਪੋਲਾ ਕਰਕੇ ਚੂਸਿਆ ਹੁੰਦਾ ਓਏ ਘੰਟਾ ਘਰ ਦੇ ਤਾਰਾ ਮੰਨ ਕੇ ਨਾ ਵਿੰਗਾ ਕਰਕੇ ਗਿਟਾਰ ਬਣਾਈ ਨਹੀਂ ਘੰਟਾ ਕਰ ਇੰਜ ਕਰਕੇ ਉਹਦਾ ਕਲਾਕ ਸੈੱਟ ਕੀਤਾ ਹੁੰਦਾ ਮੈਂ ਫੈਸਲ ਗੁੰਮਟੀ ਸਿੱਧੀ ਕਰਕੇ ਉਹ 'ਚ ਚਾਹ ਪੀਤੀ ਹੁੰਦੀ ਗੁੰਮਟੀ ਨਾਲ ਠੋਡਾ ਲੱਗਾ ਹੁੰਦਾ ਯਾਰ ਤੁਸੀਂ ਜਿੱਦਾਂ ਦੀਆਂ ਕਰਦੇ ਹੋ ਇਦਾਂ ਦੀਆਂ ਬੰਦਾ ਸਾਰੀ ਜ਼ਿੰਦਗੀ ਕਰੀ ਹੈ ਨਹੀਂ ਤੇ ਕਰ ਕਾਰ ਕਰਿਆ ਮੈਂ ਪੱਕੀ ਕਰਨੀ ਮੈਂ ਨਹੀਂ ਕੱਚੀ ਤੂੰ ਤੇ 4 ਦਿਨਾਂ ਦੀ ਜ਼ਿੰਦਗੀ ਹੁੰਦੀ ਇੱਕ ਦਿਨ ਵੀ ਨਹੀਂ ਕੀਤੀ ਉਹ ਨਹੀਂ ਉਸਤਾਦ ਜੀ ਜੁਗਤ ਦਾ ਵੀ ਕੋਈ ਹੈ ਜੁਗਤ ਦਾ ਮੇਰਾ ਹੈ ਹੀ ਨਹੀਂਗਾ ਇਦਾਂ ਦੇ ਬੰਦੇ ਨਾ ਆਪਣੀ ਦਾਦੀ ਦੀ ਕਬਰ ਤੇ ਖਲੋ ਕੇ ਸਿਹਤ ਤੰਦਰੁਸਤੀ ਦੁਆ ਕਰਨ ਦੇ ਹੁੰਦੇ ਯਾ ਅੱਲਾ ਮੈਨੂੰ ਸਿਹਤ ਦੇਈ ਯਾ ਅੱਲਾ ਮੈਨੂੰ ਤੰਦਰੁਸਤੀ ਦੇਈ ਉਹਨੂੰ ਕਿਹਨੂੰ ਆਪਣੇ ਆਪਣੇ ਆਪ
ਵੀ ਤੂੰ ਖੜਾ ਦਾਦੀ ਦੀ ਕਬਰ ਤੇ ਆ ਤੂੰ ਦੁਆ ਕਰ ਯਾਰ ਫਿਰ ਕੀ ਹੋ ਗਿਆ, ਤੂੰ ਵੀ ਆਪਣੇ ਅੱਬੂ ਦੀ ਕਬਰ ਤੇ ਜਾ ਕੇ ਕਹਿੰਦੇ ਅੱਲਾ ਤਾਂ ਨਜ਼ਰੇ ਬਾਤ ਤੋਂ ਬਚਾਏ। ਅੱਛਾ ਹੁਣ ਮੁਸ਼ਾਰਾ ਕਰਨਾ ਹੈ ਕਿ ਨਹੀਂ? ਨਹੀਂ ਜਿੱਦਾਂ ਮਰਜ਼ੀ ਉਸਤਾਦ ਜੀ ਜੁਗਤਾਂ ਕਰਨ ਦੇ ਉਹਨਾਂ ਨਹੀਂ ਨਹੀਂ ਅੱਲਾ ਮਾਫੀ ਦੇ ਸਹੁਰੇ ਨਹੀਂ ਉਹਨਾਂ ਦੀ ਜੁਗਤਾਂ ਨਹੀਂ ਹੋਈਆਂ, ਜੁਗਤਾਂ ਕਰੋ ਅੱਜ। ਇਦਾਂ ਤੇ ਐਵੇਂ ਕਹੀ ਜਾਣਗੇ ਅੰਡਰਟੇਕਰ ਮੇਰਾ ਪੀਰ ਭਾਈ ਹੈ ਵੀ ਤਾਂ ਪਤਾ ਕੀ ਉਹ ਮੇਰੇ ਮੌਲਾ ਤੋਂ ਬਸ ਦਰਖਤ ਤੇ ਧੋਤੀ ਬੰਨੀ ਹੁੰਦੀ ਯਾਰ ਤੂੰ ਹਿਸਾਬ ਲਾ, ਇੱਕ ਦਰਖਤ ਸੈਂਟਰ 'ਚ ਤੇ ਪੂਰੀ ਧੋਤੀ ਉਦਾਂ ਹੀ ਬੰਨੀ ਹੈ। ਹਾਂਜੀ ਹਾਂ ਕਰੋ ਮੁਸ਼ਾਰਾ। ਜੁਗਤਾਂ ਕਰ ਮੁੱਕ ਗਈਆਂ, ਮੁੱਕ ਗਈਆਂ ਵਾ ਨਹੀਂ ਨਹੀਂ ਜੁਗਤਾਂ ਵੀ ਕਰ ਲੈਨੇ ਘਰ ਮੁਸ਼ਾਰਾ ਤੋਂ ਜੁਗਤਾਂ ਕਰ ਨਾ ਤੇ ਤੁਸੀਂ ਇੱਕ ਛੱਡ ਦੇ ਮੁਸ਼ਾਰਾ ਓਏ ਉਹ ਕਰ, ਉਹ ਮਰੇ ਬੰਦੇ ਦਾ ਭਰਾ ਹੁੰਦਾ, ਉਹ ਕਰ, ਨਹੀਂ ਨਹੀਂ ਉਸਤਾਦ ਜੀ ਇੱਕ ਮਿੰਟ ਉਹ ਕਰ ਯਾਰ। ਇਹਨਾਂ ਨੂੰ ਦੱਸ ਲਾ ਯਾਰ ਅਸੀਂ ਨਾ ਖਾਨਦਾਨੀ ਨਵਾਬ ਆ ਮੇਰੇ ਅੱਬੂ ਨੂੰ ਨਾ ਲੋਕ ਠਾਕਰ ਕਹਿੰਦੇ ਕੀ ਕਹਿੰਦਾ ਸੀ? ਠਾਕੁਰ ਕਹਿੰਦੇ ਹੁੰਦੇ ਸੀ ਮੇਰੇ ਅੱਬੂ ਨੂੰ। ਇਹ ਖਲਾਉਣੀ ਕਰਦੇ ਨਵਾਬ ਆ, ਨਵਾਬ ਆ, ਨਵਾਬ ਆ। ਖਾਨਦਾਨੀ ਨਵਾਬ ਆ। ਆਹੋ ਅੱਛਾ ਸਾਨੂੰ ਕਿਉਂ ਦੇ ਰਹੇ ਹੋ? ਨਹੀਂ ਨਹੀਂ ਮੈਂ ਨਵਾਬ ਆ ਮੇਰੀ। ਕਸਮ ਹੈ। ਓ ਯਾਰ ਕੁੱਤੇ ਹੱਲ ਆ ਜਾਓ ਯਾਰ, ਕੁੱਤੇ ਹੱਲ ਆ ਜਾਓ ਯਾਰ। ਕੁੱਤੇ ਮੇਰਾ ਕੁੱਤਾ ਮਾੜਾ ਹੋ ਗਿਆ। ਹਾਂ ਪ੍ਰੀਤ ਮੇਰਾ ਕੁੱਤਾ ਬੜਾ ਹੀ ਮਾੜਾ ਹੋ ਗਿਆ ਯਾਰ। ਯਾਰ ਉਹ ਹੋ ਜਾਂਦੇ ਨੇ ਮਾੜੇ ਨੂੰ, ਖਰਾਕ ਖਰੂਕ ਪਾ ਠੀਕ ਹੋ ਜਾਏਗਾ, ਐਸਾ ਮਸਲਾ ਨਹੀਂ। ਇਦਾਂ ਤਾਂ ਬੰਦੇ ਇਸ਼ਾਰੇ ਤੇ ਬੰਦ ਇਸ਼ਾਰਾ ਹੋਵੇ ਨਾ ਤਾਂ ਖਲੋ ਕਹਿਣਗੇ ਆ ਨਵਾਜ਼ ਸ਼ਰੀਫ ਦੇ ਦੌਰ 'ਚ ਮੈਨੂੰ ਖੁੱਲਾ ਹੀ ਮਿਲਦਾ ਸੀ, ਦੇਖ ਲਓ ਹੁਣ ਬੰਦ। ਇਮਰਾਨ ਖਾਨ ਦਾ ਬੇੜਾ ਕਰ ਕੋਈ ਉਹਦੇ ਬੰਦ ਇਸ਼ਾਰੇ ਕੀ ਆਹ ਕਰੀਏ ਮੁਸ਼ਾਰਾ ਸ਼ੁਰੂ ਫਿਰ। ਨਹੀਂ ਨਹੀਂ ਜੁਗਤਾਂ ਉਸਤਾਦ ਜੀ ਨੂੰ ਬੱਚਿਆਂ ਦੀ ਆਸ ਨਾ ਰਹਿ ਜਾਏ। ਨਹੀਂ ਯਾਰ ਇਦਾਂ ਦੇ ਬੰਦੇ ਖਾਨਦਾਨ 'ਚ ਇਸ ਗੱਲ ਤੋਂ ਮਸ਼ਹੂਰ ਹੁੰਦੇ ਯਾਰ ਉਹਦੀ ਬੜੀ ਕੁੱਤੀ ਜ਼ੁਬਾਨ, ਉਹਦੀ ਬੜੀ ਕੁੱਤੀ ਜ਼ੁਬਾਨ। ਉਹਨੇ ਕਿਹਾ ਸੀ ਵੇਲੋ ਹੋ ਗਿਆ। ਅੱਛਾ 1 ਕਿਲੋ 8 ਜੀ ਨੇ ਘਰ 'ਚ 1 ਕਿਲੋ ਦੁੱਧ ਲਵਾਇਆ ਤੇ ਰੋਜ਼ ਬੱਚਿਆਂ ਨੂੰ ਕੁੱਟਦਾ ਵੀ ਦੁੱਧ ਵੀ ਆ ਰਿਹਾ ਫੇਰ ਨਹੀਂ ਸਿਹਤ ਫੜ ਰਹੇ ਤੁਸੀਂ। ਕਿਲੋ ਦੁੱਧ 'ਚ ਹਰਾਮ ਦੇ ਪੈਸੇ ਆ, ਹਰ ਮਹੀਨੇ 3000 ਦੁੱਧ ਵਾਲਾ ਲੈ ਜਾਂਦਾ, ਤੁਸੀਂ ਫੇਰ ਮਾੜੇ ਹੋਈ ਜਾ ਰਹੇ। ਇਦਾਂ ਦਾ ਬੰਦੇ ਖਾਨਦਾਨ ਚ ਮਸ਼ਹੂਰ ਹੁੰਦੇ, ਧਾਰ ਲੈ ਕੇ ਨਹੀਂ ਮੋੜਦਾ। ਅੱਛਾ ਇਹ ਇਹੋ ਜਿਹਾ ਬੰਦਾ ਖਾਨਦਾਨ ਚੋਂ ਕਿਸੇ ਕੋ ਪੈਸੇ ਮੰਗੇ ਨਾ, ਉਹ ਨਾ ਕਰਕੇ ਜਦੋਂ ਇਹ ਬਾਹਰ ਨਿਕਲਦਾ ਤੇ ਸਾਰੇ ਖਾਨਦਾਨ ਨੂੰ ਫੋਨ ਕਰਦਾ, ਆ ਰਿਹਾ ਹੀ ਧਿਆਨ ਨਾਲ ਜ਼ਰਾ। ਫੈਸਲਾ ਆਇਆ ਸੀ ਉਹਨੇ, ਹੁਣ ਇੱਥੋਂ ਸਿੱਧਾ ਤੇਰੇ ਕੋ ਆਉਣਾ ਹੀ। ਇਦਾਂ ਦੇ ਬੰਦੇ ਖਾਨਦਾਨ 'ਚ ਇਸ ਗੱਲ ਤੋਂ ਮਸ਼ਹੂਰ ਹੁੰਦੇ ਯਾਰ ਉਹ ਬਹੁਤ ਭੌਂਕਾ ਵਾ ਯਾਰ। ਆਹੋ ਅੱਛਾ ਕੱਚਾ ਮਕਾਨ ਹੁੰਦਾ ਤੇ ਘਰ ਛੁੱਤਰ ਮੁਰਗ ਰੱਖੇ ਹੁੰਦੇ। ਮਕਾਨ ਤੇ ਭਰਾਵਾ ਨੀਵਾਂ ਜਿਹਾ। ਰਿਸ਼ਤੇਦਾਰੀ ਕਰਾਉਣ ਲੱਗੇ ਇਹੋ ਜਿਹਾ ਬੰਦਾ ਵਿੱਚ ਆਵੇ ਨਾ ਕਿ ਯਾਰ ਫੈਸਲਾ ਰਿਸ਼ਤਾ, ਉਹ ਦੌਰੇ ਲਾਣ ਦੇ ਵਿੱਚ ਯਾਰ ਉਹ ਬੰਦੇ ਦੀ ਗੱਲ ਕਰ। ਇਦਾਂ ਦੇ ਬੰਦੇ ਦਾ ਰਿਸ਼ਤਾ ਦੇਖਣ ਆਉਣਾ ਜਾਣ ਕੇ ਵਾਲੀ ਪਾ ਲੈਂਦੇ ਯਾਰ ਉਹਦਾ ਕੀ ਫਾਇਦਾ ਤਾਂ ਵੀ ਮੈਂ ਕੰਨ ਟੁੱਟਾ ਲੱਗਾ। ਇਹ ਅੱਜ ਕੱਲ ਰਿਸ਼ਤੇ ਕਰਾਉਣ ਵਾਲੇ ਜਿਹੜੇ ਨਾ, ਰਿਸ਼ਤੇ ਕਰਾਉਣ ਵਾਲੇ ਬਈ ਉਹ ਬਹੁਤ ਮਜ਼ੇਦਾਰ ਜੀ ਹੁੰਦੇ ਨੇ ਕਈ ਰਿਸ਼ਤੇ ਕਰਾਉਣ ਵਾਲੇ। ਐਵੇਂ ਹਰ ਕੁੜੀ ਦੇ ਘਰ ਬੈਗ ਜੀ ਇਹਨਾਂ ਦੀ ਨਹੀਂ ਮੇਰੀ ਬੱਚੀ ਆ, ਲੈ 3000 ਰੁਪਇਆ ਤੂੰ ਲੈਣਾ। ਮੁੜ ਕੇ ਠੀਕ 1 ਮਹੀਨੇ ਬਾਅਦ ਨਜ਼ਰ ਹੀ ਨਹੀਂ ਆਉਂਦੇ। ਇਹਦੇ ਜੀ ਤੁਹਾਡੀ ਇਹ ਰਿਸ਼ਤੇ ਕਰਾਉਣ ਵਾਲੇ ਜਿਹੜੇ ਨਾ, ਕੁੜੀ ਵਾਲੇ ਘਰ ਮੁੰਡੇ ਵਾਲੇ ਨਾਲ ਲੈ ਜਾਣਗੇ ਨਾ ਵਿਖਾਉਣ, ਤੇ ਹੁਣ ਕੁੜੀ ਵਾਲੇ ਦੇ ਘਰ ਬੈਠੇ ਆ ਨਾਲ ਮੁੰਡੇ ਵਾਲੇ ਆਏ ਨੇ ਰਿਸ਼ਤੇ ਵਾਲੇ ਲੈ ਕੇ, ਤੁਹਾਨੂੰ ਕਹੀ ਨੇ ਇੱਧਰ ਨਹੀਂ ਵੇਖਣਾ ਤੁਸੀਂ, ਮੇਰੀ ਧੀ ਹੈ, ਇਹਨਾਂ ਦੇ ਘਰ ਨਹੀਂ ਜਾਣਾ ਉਹਨੇ, ਮੇਰੇ ਘਰ ਜਾਣਾ ਉਹਨੇ। ਆਹੋ ਇਹ ਗੱਲ ਹੁੰਦੀ ਆ। ਆਹੋ ਰਿਸ਼ਤੇ ਵਾਲੇ ਅਕਸਰ ਆਹੀ ਕਹਿੰਦੇ ਹੁੰਦੇ, ਅੱਜ ਕੱਲ ਸਾਲ ਬਾਅਦ 20 ਸਾਲ ਬਾਅਦ ਕੋਈ ਗੱਲ ਵੇਖ ਲਵੇਂ, ਕੋਈ ਗੱਲਬਾਤ ਮੈਨੂੰ ਫੜਨਾ ਤੇ ਸ਼ਾਦੀ ਤੋਂ ਕੋਈ ਮਹੀਨੇ ਕੇ ਬਾਅਦ ਹੀ ਗੱਲ ਨਿਕਲ ਆਉਂਦੀ। ਲੈ ਅੱਗੋਂ ਕਹਿੰਦਾ ਅਸੀਂ ਕਿਹੜਾ ਭੜਾਵਾ ਅੰਦਰ ਵੜ ਕੇ ਵੇਖਿਆ ਇਹਨਾਂ ਨੂੰ। ਇਹ ਨਸੀਬ ਆ ਜੀ, ਇਹ ਨਸੀਬਾਂ ਦੀਆਂ ਗੱਲਾਂ, ਨਸੀਬਾਂ ਦੀਆਂ ਗੱਲਾਂ। ਯਕੀਨ ਕਰ ਅੱਜ ਤੱਕ ਅਸੀਂ ਨਹੀਂ ਇੰਜ ਦੀ ਗੱਲ ਸੁਣੀ, ਹੁਣੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ। ਉਹ ਸਾਰਾ ਕੁਝ ਪਾਪ ਹੋ ਕੇ ਚਲੇ ਜਾਂਦਾ। ਬਸ ਅਕਲ ਤੇ ਪਰਦਾ ਪੈ ਗਿਆ ਭਾਈ। ਯਾਰ ਅੱਲਾ ਮਾਫੀ ਦੋ। ਅਗਲੇ ਵੀ ਕਹਿੰਦੇ ਹੁੰਦੇ ਰਿਸ਼ਤਾ ਕਰਨਾ ਤੇ ਕਰੋ, ਇਹ ਖੁਸ਼ੀ ਦੀਆਂ ਮੰਗਾਂ ਜਿਹਨਾਂ ਦੇ ਕਰੋ। ਅੱਛਾ ਸਾਰਾ ਪੈਸੇ ਵੀ ਆਪ ਲੈ ਲੈਣੇ, ਪੈਸੇ ਵੀ ਆਪ ਲੈਣੇ, ਮਿਹਨਤ ਵੀ ਆਪ ਕਰਨੀ, ਜੋੜੇ ਵੀ ਦੋਵਾਂ ਪਾਸਿਓਂ ਲੈ ਲੈਣੇ, 10-10 ਰੁਪਈਆ ਵੀ ਲੈ ਲੈਣਾ, ਰੋਟੀ ਪਾਣੀ ਵੀ ਖਾਣਾ, ਤੇ ਨਾਲੇ ਵੀ ਕਹੀ ਜਾਣਾ ਇਹ ਜੋੜੇ ਰੱਬ ਨੇ ਬਣਾਏ ਆ ਜੀ, ਅਸੀਂ ਕੌਣ ਆ, ਇਹ ਅੱਲਾ ਦੇ ਮੇਲ ਆ, ਜਦੋਂ ਹੋਣਾ ਆਪੀ ਹੋ ਜਾਣਾ। ਤੇ ਤੂੰ ਕਹਦਾ 80000 ਰੁਪਈਆ ਲੈ ਲਿਆ ਦੋਵਾਂ। ਅੱਲਾ ਮਾਫੀ ਦੇਵੇ। ਸਾਡੇ ਨਾ ਉੱਥੇ ਇਲਾਕੇ ਵਿੱਚ ਇੱਕ ਮਾਈ ਹੈਗੀ ਹੈ ਰਿਸ਼ਤੇ ਕਰਾਉਂਦੀ, ਉਹਨੇ ਨਾ ਇੱਕ ਅਡਿਕਟ ਦਾ ਜਿਹੜਾ ਨਸ਼ਈ ਦਾ ਰਿਸ਼ਤਾ ਕਰਾਤਾ। ਕਹਿੰਦੀ ਮੇਰੇ ਤੇ ਸਿੱਟੋ, ਇੰਨੇ ਪੈਸੇ ਲਾਂਗੀ। ਓਏ ਆਹੋ ਯਾਰ, ਅੱਛਾ ਯਾਰ ਉਹਨਾਂ ਦੇ ਕਾਗਜ਼ਾਂ 'ਚ ਨਾਂ ਨਹੀਂ ਹੈਗੀ। ਉਹਨੇ ਕਿਹਾ ਭਾਈ ਤੂੰ ਉਹਨਾਂ ਨੂੰ ਕਹਿ ਜੀ ਮੁੰਡਾ ਖੰਡਾ ਵਾ, ਟੀਰਾ ਵਾ, ਅੰਨਾ ਵਾ, ਲੰਗੜਾ ਲੂਲਾ ਵਾ, ਟੈਨਸ਼ਨ ਹੀ ਕੋਈ ਨਹੀਂ। ਬਸ ਤੁਸੀਂ ਨਾ ਇੰਜ ਨਹੀਂ ਕਰਨਾ ਉਹਨਾਂ ਦੇ ਸਾਹਮਣੇ, ਅੱਗੋਂ ਮੈਂ ਸਾਂਭ ਲਾਂਗਾ। ਉਹਨੇ ਜਿਹੜਾ ਕੀ ਕੀਤਾ ਟ੍ਰਿਕ ਹੁੰਦੇ ਉਸਤਾਦ ਜੀ ਨੂੰ। ਯਾਰ ਮੈਂ ਹੱਸ ਕੇ ਦੂਰਾ ਹੋ ਗਿਆ। ਉਹਨੇ ਨਾ ਕੁਲਚਾ ਲੈ ਕੇ ਨਾ ਨਾਨ ਲੈ ਕੇ, ਇੱਕ ਬੁਰਗੀ ਉਹਦੇ ਇੱਥੇ ਬੜੀ, ਇੱਕ ਇੱਧਰ ਬੜੀ, ਤਾਂ ਥੋੜੀ ਜਿਹੀ ਗੱਲ ਬਾਹਰ ਆ ਗਈ। ਠੀਕ ਹੈ, ਤੈਨੂੰ ਕਹੀ ਨਹੀਂ, ਕਹਿੰਦੀ ਇਹ ਤਾਂ ਗਮ ਨਾ ਜਦੋਂ ਦਾ ਪਿਓ ਮਰਿਆ ਨਾ ਉਦੋਂ ਦਾ ਬਹੁਤ ਗਮ ਲੈ ਲਿਆ ਇਹਨੇ, ਬੋਲਦਾ ਵੀ ਨਹੀਂ ਵਿਚਾਰੇ, ਵੇਖੋ ਨਾ ਅੱਖਾਂ, ਕੋਈ ਗੱਲ ਨਹੀਂ ਪੁੱਤਰ। ਤੇ ਉਹ ਹੁਣ ਰੋ ਪਿਆ
ਤੇ ਰਿਸ਼ਤਾ ਉਹਨਾਂ ਦਾ ਪੱਕਾ ਹੋ ਗਿਆ। ਨਸ਼ਈ ਦਾ ਆਹ ਨਸ਼ਈ ਦਾ ਪੱਕਾ ਉਸਤਾਦ ਜੀ 20,000 ਰੁਪਈਆ ਲਿਆ ਉਹਨੇ। ਯਾਰ ਲੈਂਦੇ ਨੇ ਪੈਸੇ। ਅੱਛਾ ਪੈਸੇ ਤਾਂ ਕਹੀ ਜਾਣਗੇ ਨਾ ਵਿੱਚ ਬੈਠੇ ਦੋਵੇਂ ਖਾਨਦਾਨਾਂ ਨੂੰ ਮਿਲਾ ਕੇ ਤੇ ਆਪ ਚੌਧਰੀ ਉਧਰੋਂ ਮੁੰਡੇ ਵਾਲੇ ਦਾ ਵੀ ਆਪ ਬਣਿਆ ਹੁੰਦਾ, ਉਹ ਵੀ ਆਪਣਾ ਹੀ ਪੁੱਤਰ ਆ, ਇਹ ਵੀ ਆਪਣੀ ਧੀ ਆ। ਮਤਲਬ ਮੇਰਾ ਤੇ ਦੋਵਾਂ ਪਾਸੇ ਇੱਕੋ ਜਿਹਾ। ਹਾਂ ਜੀ, ਬਿਲਕੁਲ ਬਿਲਕੁਲ ਠੀਕ ਆ ਜੀ। ਤੇ ਮੇਰਾ ਤੇ ਪੁੱਤਰਾਂ ਵਾਲਾ ਹਿਸਾਬ ਆ ਵੀ ਇਹਨੇ ਉਹਦੇ ਘਰ ਨਹੀਂ ਜਾਣਾ, ਸਮਝੋ ਮੇਰੇ ਘਰ ਹੀ ਆਉਣਾ। ਮੈਂ ਗਰੰਟੀ ਆ ਮੇਰੀ। ਤੇ ਠੀਕ ਜਦੋਂ ਚਲੇ ਜਾਂਦੇ ਨੇ ਤੇ ਉਹ 5,000 ਰੁਪਏ ਫੜਾਉਂਦੇ ਨੇ। 6 ਕਿਹਾ ਸੀ ਉਦੋਂ, ਪੁੱਤਰ ਵੀ ਫਾਰਗ, ਧੀ ਵੀ ਫਾਰਗ, ਉਦੋਂ 1,000 ਰੁਪਈਆ ਸੂਟ ਵੀ, ਮਠਿਆਈ ਦਾ ਡੱਬਾ ਵੀ। ਉਤੋਂ ਨਾ ਉਹਨਾਂ ਨੇ ਕਿਤੇ ਪਤਾ ਕੀਤਾ ਤੇ ਪਤਾ ਲੱਗਾ ਜੀ ਮੁੰਡਾ ਨਸ਼ਾ ਕਰਦਾ ਤੇ ਉਹਨਾਂ ਨੇ ਉਹਨੂੰ ਸ਼ਿਕਾਇਤ ਕੀਤੀ ਕਿ ਮੁੰਡਾ ਤੇ ਨਸ਼ਾ ਕਰਦਾ ਇਹ ਉਹ। ਕਿੰਨੇ ਗਿਆ ਕਹਿੰਦੀ ਤੈਨੂੰ? ਕਹਿੰਦਾ ਯਾਰ ਪਤਾ ਤਾਂ, ਕਹਿੰਦੀ ਨਹੀਂ ਦੱਸ ਸੀ ਕਿੰਨੇ ਕਿਹਾ। ਉਹਨਾਂ ਨੇ ਦੱਸਿਆ ਫਲਾਣੇ ਨੇ ਤੇ ਉਹਨੂੰ ਆ ਕਹਿੰਦੀ ਲੈ ਤੈਨੂੰ ਕਹਿੰਦੀ ਸੀ ਨਾ ਪੈਸੇ ਕੋਈ ਮੰਗਣ ਆਵੇ ਤੇ ਉਹਨੂੰ ਦੇ ਦਿਆ ਕਰ। ਉਹ ਕਿਤੇ ਕਹਿੰਦੀ ਖੁਦਾਰੇ ਪੈਸੇ ਮੰਗਣ ਡਿਆ ਸੀ, ਇਹਨੇ ਨਾ ਕੀਤੀ ਤੇ ਉਹਨਾਂ ਨੇ ਨਾਲ ਹੀ ਪਾਤਾ ਕਿ ਵੀ ਇਹ ਨਸ਼ਾ ਕਰਦਾ। ਯਾਰ ਉਹਨੇ ਬਿਲਕੁਲ ਘਟਾਈ ਨਹੀਂ ਉਹਨਾਂ ਦੀ। ਨਹੀਂ ਸਾਜੀ, ਇਹ ਆਮ ਬੰਦਾ ਨਹੀਂ ਕੰਮ ਕਰ ਸਕਦਾ। ਨਹੀਂ ਬੜੀ ਗੱਲ। ਭਾਈਜਾਨ ਇਹ ਜਿਹੜੇ ਰਿਸ਼ਤੇ ਕਰਾਉਣ ਵਾਲੇ ਹੁੰਦੇ ਨੇ ਆਮ ਬੰਦੇ ਦਾ ਕੰਮ ਹੀ ਨਹੀਂਗਾ। ਸਹੀ ਗੱਲ ਹੈ। ਇਹ ਉਸ ਬੰਦੇ ਦਾ ਕੰਮ ਆ ਜਿਹਨੂੰ ਫੌਰਨ ਮੌਕੇ ਤੇ ਆਮਦ ਹੋਵੇ ਕਿ ਮੈਂ ਇਹਨੂੰ ਕਿੱਦਾਂ ਇਹਨੂੰ ਕਰਨਾ ਸਾ। ਉਹ ਕਹਿੰਦੀ ਦੇਈ ਜਾਣ ਤੇ ਫੇਰ ਚੰਗੇ ਆ ਭਾਈ, ਨਾ ਦਵੋ ਤਾਂ ਵੇਖ ਲਓ ਮੁੰਡੇ ਨੂੰ ਗੰਦਾ ਕਰਤਾ ਵੀ ਨਸ਼ਾ ਕਰਤਾ। ਗੰਦਾ ਕਰਦਾ ਹੁਣ ਵੇ ਕਿਹੜਾ ਕੀ ਜਾਣਾ। ਗੱਲ ਪਤਾ ਕੀ ਹੈ, ਕੋਈ ਕਿਸੇ ਨੂੰ ਖਾਂਦਾ ਵੇਖ ਕੇ ਰਾਜ਼ੀ ਨਹੀਂ ਹੈ। ਉਹਨੇ 71,000 ਉਹਨਾਂ ਦੇ ਕੀੜੇ ਕੱਢਦੇ ਅਜੇ ਕਿ ਉਹਨੇ ਸੱਚਾ ਕਿਹਾ ਕਿ ਵੀ ਬੰਦਾ। ਫਿਰ 6 ਮਹੀਨੇ ਬਾਅਦ ਹੱਥੀ ਫੜ ਲਿਆ ਉਹਨਾਂ ਨੇ ਨਸ਼ਾ ਕਰਦਾ। ਬੁੱਢੀ ਨੇ ਉੱਤੋਂ ਹੀ ਫੜ ਲਿਆ ਨਸ਼ਾ ਕਰਦਾ ਤੇ ਉਹਨਾਂ ਨੇ ਵਿਚੋਲਨ ਨੂੰ ਕਿਹਾ ਵੀ ਆ ਦੇਖ ਲਾ ਹੁੰਦੇ ਅਸੀਂ ਫੜ ਲਿਆ ਨਸ਼ਾ ਕਰਦਾ ਫੜ ਲਿਆ। ਆ ਤੇ ਜਦੋਂ ਅਗਲੇ ਤੇ ਇੰਨੇ ਇਲਜ਼ਾਮ ਲਾਉਣੇ ਆ ਤੇ ਉਹਨੇ ਅੱਕ ਕੇ ਸ਼ੁਰੂ ਹੀ ਕਰਨਾ ਫਿਰ ਜੋ ਕਹੀ ਜਾਣਾ ਫਿਰ ਹਰ ਮਹੀਨੇ ਬਾਅਦ ਤੇ ਉਹਦੇ ਤੇ ਨਸ਼ਈ ਦਾ ਇਲਜ਼ਾਮ। ਅਗਲੇ ਨੇ ਕਹਿ ਤੱਕ ਤਾਂ ਜੇ ਮੈਂ ਨਸ਼ਈ ਆ ਤੇ ਆ ਲਓ ਫਿਰ ਉਹਨੇ ਕਿਹਾ ਮੈਂ ਕਰਕੇ ਵਿਖਾਤਾ। ਆਹੋ ਪਹਿਲੇ ਨਹੀਂ ਸੀ ਕਰਦਾ, ਹਲਫ ਲੈ ਲਓ ਜਿੱਥੇ ਮਰਜ਼ੀ। 6 ਮਹੀਨੇ ਹੋ ਗਏ ਤੁਹਾਨੂੰ ਪਤਾ ਲੱਗਾ। ਉਹਨਾਂ ਨੇ ਕਹਿੰਦੀ ਸ਼ੱਕ ਨਹੀਂ ਸੀ, ਸ਼ਰੀਕਾਂ ਨੇ ਕੰਮ ਪਾਇਆ। ਬਸ ਹੁਣ ਚੰਗੇ ਰਹੇ ਜੇ, ਬਰਬਾਦ ਕਰਤਾ ਮੁੰਡੇ ਨੂੰ, ਲੱਗ ਗਿਆ ਨਸ਼ੇ ਤੇ। ਲੱਗ ਗਿਆ ਨਸ਼ੇ ਤੇ। ਆਹੋ ਨਹੀਂ ਆ ਲੋਈ ਦੇ ਤਾਂ ਬਣਦੇ ਨਹੀਂ ਉਸਤਾਦ। ਅੱਛਾ ਵੀ ਉਹਨਾਂ ਨੂੰ ਕੁਛ ਕਹਿ ਦਿਓ, ਮਤਲਬ ਤੁਹਾਡਾ ਮੁੰਡਾ ਨਾ ਜਾਂ ਤੁਹਾਡੀ ਕੁੜੀ ਹੈ ਜਾਂ ਅਗਲਾ ਦੂਜੀ ਪਾਰਟੀ ਭਾ ਰਿਸ਼ਤਾ ਤਾਂ ਠੀਕ ਆ, ਲੇਕਿਨ ਗੱਲ ਇਹ ਹੈ ਕਿ ਸਾਡਾ ਬੱਚਾ 22-23 ਸਾਲ ਦਾ, ਕੁੜੀ ਕੋਈ 31-32 ਸਾਲ। ਇਹ ਭੈਣਾਂ ਅੱਜ ਕੱਲ ਕਿੱਥੇ ਗੱਲਾਂ। 31-32 ਸਾਲ ਦੀ ਮੈਂ ਤੈਨੂੰ 20-22 ਸਾਲ ਦੀ ਲਿਆ ਦਿਆਂ, ਆਉਂਦੇ ਤੈਨੂੰ ਕੀੜੇ ਪਾ ਦੇਵੇ, ਮੈਨੂੰ ਬਦਦੁਆਵਾਂ ਦੇਂਗੀ, ਫਾਇਦਾ। ਸਹੀ ਗੱਲ ਇਦਾਂ ਹੀ ਸਮਝ ਆਈ। ਉਹਦੀ 28-29-30 ਸਾਲ ਆ, ਪੜ੍ਹੀ ਲਿਖੀ, ਪੜਨ ਦੀ ਵਜ੍ਹਾ ਤੋਂ। ਠੀਕ ਆ, ਔਰ ਤੂੰ ਵੇਖਣ ਚ ਤਾਂ ਨਹੀਂ ਲੱਗਦੀ। ਉਹਨੇ ਕਹਿੰਦੀ ਵੇਖਣ ਚ ਹੀ ਲੱਗਦੀ, ਤੈਨੂੰ ਹੀ ਲੱਗਦੀ ਹੈ, ਮੈਨੂੰ ਤੇ ਨਹੀਂ ਲੱਗਦੀ। ਮੈਨੂੰ ਤੇ ਨਹੀਂ ਲੱਗੀ ਅਜੇ ਤੱਕ। ਮੇਰੀ ਤੇ ਸ਼ਬਾਨਾ ਨਾਲੋਂ ਵੀ ਛੋਟੀ ਲੱਗਦੀ ਹੈ। ਮੇਰੀ ਸ਼ਬਾਨਾ ਦੇਖੀ ਹੈ, ਉਦੋਂ ਵੀ ਮੈਨੂੰ ਛੋਟੀ ਲੱਗਦੀ, ਤੈਨੂੰ ਹੀ ਲੱਗਦੀ ਹੈ। ਭੈਣਾ ਇਹਨੇ ਰਚ ਜਾਣਾ ਘਰ ਚ। ਠੀਕ ਆ, ਘਰ ਗ੍ਰਸਤੀ ਵਾਲੀ। ਉਹ ਯਾਰ ਉਹਨਾਂ ਨੂੰ ਜੋ ਮਰਜ਼ੀ ਕਹਿ ਦੇ, ਸੁਭਾਅ ਦੀ ਬਹੁਤ ਨਿੱਗੀ ਕਹਿਣਾ। ਸਾਜੀ ਅਸੀਂ ਇੱਕ ਜਗ੍ਹਾ ਰਿਸ਼ਤਾ ਵੇਖਣ ਗਏ ਆਪਣੇ ਕਜ਼ਨ ਦਾ ਤੇ ਉਹ ਮਿੰਟ ਬਾਅਦ ਕਹੀ ਜਾਣ ਲਾ ਲਓ ਜੁੱਤੀ ਉੱਤੇ। ਆਹੋ ਲਾ ਲਓ ਜੁੱਤੀ। ਉਹਨਾਂ ਦਾ ਮਤਲਬ ਵੀ ਉੱਤੇ ਹੋ ਗਏ ਬਾਈ। ਅਸੀਂ ਮੈਂ ਕਿਹਾ ਕੋਈ ਗੱਲ ਕਰੋ, ਲਾਉਣੇ ਜੁੱਤੀ। ਅੱਛਾ ਕਈਆਂ ਨੂੰ ਘਰਾਂ 'ਚ ਨਾ ਇਹ ਬਿਮਾਰੀ ਹੁੰਦੀ ਹੈ। ਬਿਮਾਰੀ ਨਹੀਂ, ਮਤਲਬ ਆਦਤ ਹੁੰਦੀ ਆ। ਲੇਕਿਨ ਹੁਣ ਮੇਰੇ ਜਿਹੜੇ ਦਾਦਕੇ ਆ ਨਾ, ਮੇਰੇ ਦਾਦਕਿਆਂ 'ਚ ਉਹਨਾਂ 'ਚ ਇਹ ਰਿਵਾਜ ਆ ਕਿ ਤੂੰ ਮਹਿਮਾਨ ਗਿਆ, ਇੱਕ ਨੇ ਆ ਕਹਿਣਾ ਕੀ ਖਾਣਾ ਪੀਣਾ, ਤੂੰ ਕਹਿਣਾ ਨਹੀਂ ਕੁਛ ਨਹੀਂ। ਉਸ ਤੋਂ ਬਾਅਦ ਤੂੰ ਸਾਰੀ ਦਿਹਾੜੀ ਬੈਠਾ ਰਹਾ, ਤੈਨੂੰ ਪੁੱਛਣਗੇ ਨਹੀਂ ਕੀ ਖਾਣਾ ਪੀਣਾ। ਵਾਹ, ਸਮਝ ਆ ਰਹੀ ਗੱਲ? ਠੀਕ ਹੋ ਗਿਆ। ਤੇ ਮੇਰੇ ਦੂਜੇ ਪਾਸੇ ਨਾਨਕਿਆਂ 'ਚ ਮਤਲਬ ਇਹ ਚਾਹ ਵਾ ਪਈ, ਮੈਂ ਰਾਤੀ ਲਿਆ ਕੇ, ਹੁਣ ਤੂੰ ਕਹਿਣਾ ਵੀ ਮੈਂ ਨਹੀਂ ਪੀਣੀ। ਮੈਂ ਨਹੀਂ ਪੀਣੀ ਜੀ। ਉਹ ਪੀਲਾ ਕੀ ਆ, ਪੀਲਾ। ਨਹੀਂ ਬਸ। ਉਹ ਹਾਏ ਫੜ ਨਾ ਪੀਲਾ। ਨਹੀਂ ਬਸ ਪੀਓ। ਓਹੋ ਪੀਲਾ ਫੜ। ਨਹੀਂ ਬਸ। ਉਹ ਪੀਲਾ ਨਾ, ਨਹੀਂ ਕਰੀਦਾ ਹੁੰਦਾ ਪੀਲਾ। ਅੱਛਾ ਯਾਨੀ ਤੂੰ ਪਾਗਲ ਹੋ ਜਾਣਾ ਕਿ ਯਾਰ ਮੈਂ ਇੱਕ ਚੀਜ਼ ਨਹੀਂ ਖਾਣੀ। ਇੱਕ ਵਾਰੀ ਮੈਂ ਕਹਿਤਾ ਮੈਂ ਨਹੀਂ ਖਾਣੀ। ਆਹੋ ਫੜ। ਕਿਉਂ ਲੈ ਉਹ ਇਹ ਨਾ ਕੀ ਹੁੰਦਾ ਫੜ। ਅੱਛਾ ਹੁਣ ਤੂੰ ਕਹਿ ਜੀ ਕਿ ਮੈਨੂੰ ਮਤਲਬ ਮੈਨੂੰ ਨਸੀਰ ਫੁੱਟੀ ਸਵੇਰੇ, ਗਰਮੀ ਹੋਈ, ਜੋ ਮਰਜ਼ੀ ਤੂੰ ਕਹੀ ਜਾ ਕਿ ਮੈਨੂੰ ਗਰਮੀ ਹੋਈ। ਇਹਨੇ ਕੀ ਕਹਿਣਾ ਤੈਨੂੰ? ਫੜ। ਗਰਮੀ ਹੋਈ ਤੇ ਚਾਹ ਨੇ ਕੀ ਕਹਿਣਾ? ਨਹੀਂ ਜੀ ਮੈਂ ਚਾਹ ਕਦੀ ਜ਼ਿੰਦਗੀ 'ਚ ਨਹੀਂ ਪੀਤੀ। ਲੈ ਨਹੀਂ ਪੀਤੀ ਕਦੀ ਤੇ ਰੇਸ਼ਾ ਤੈਨੂੰ ਸੁਬਾਹ ਚਾਹ ਪੀਆ ਕਰ, ਤੇਰਾ ਰੇਸ਼ਾ ਪੀ, ਤੈਨੂੰ ਪਿਆ ਦੇਣੀ ਆ ਉਹਨਾਂ ਨੇ ਤੇ ਤੂੰ ਟੱਕਰਾਂ ਮਾਰੀਆਂ ਯਾਰ। ਤੇ ਦਾਦਕੇ ਮੇਰੇ ਟੋਟਲ ਆਪੋਜ਼ਿਟ, ਟੋਟਲ। ਯਾਨੀ ਅੱਛਾ ਤੂੰ ਮਹਿਮਾਨ ਚਲਾ ਗਿਆ ਨਾ, ਹਾਂਜੀ ਫਰੀਦ ਸਾਹਿਬ ਕੀ ਖਾਣਾ ਪੀਣਾ, ਚਾय ਪਾਣੀ ਬਿਸकुट? नहीं भाई मैं कुछ नहीं खाना। ठीक है जी बस
ਅੱਛਾ ਹੁਣ ਸਾਡੀ ਆਦਤ ਇਦਾਂ ਦੀ ਬਣ ਗਈ ਆ ਮੁਆਸ਼ਰੇ ਦੀ ਕਿ ਤੂੰ ਨਾ ਕਰਤੀ ਤੇ ਤੂੰ ਘਰ ਜਾ ਕੇ ਇਹਦਾ ਗਿਲਾ ਕਰਨਾ ਇਹ ਜੀ ਮੈਨੂੰ ਵੇਲੋ ਇੱਕ ਵਾਰੀ ਪੁੱਛਿਆ ਮੁੜ ਕੇ ਪੁੱਛਿਆ ਨਹੀਂ ਵੀ ਤੈਨੂੰ ਇਹ ਕੋਈ ਡੀਲ ਆ ਵੀ ਤੈਨੂੰ ਬਾਰ-ਬਾਰ ਪੁੱਛਾਂ ਹਾਂ ਸਹੀ ਗੱਲ ਸਮਝ ਆ ਰਹੀ ਨਾ ਗੱਲ ਦੀ ਲੇਕਿਨ ਰਿਵਾਇਤ ਇਦਾਂ ਦੀਆਂ ਬਣ ਗਈਆਂ ਨੇ ਕਿ ਤੈਨੂੰ ਇੱਕ ਵਾਰੀ ਪੁੱਛ ਕੇ ਅਗਰ ਕੋਈ ਚੁੱਪ ਕਰ ਜਾਏ ਤੇ ਭੈਣ ਨਹੀਂ ਇਹ ਧੱਕੇ ਨਾ ਪੁੱਛੀ ਜਾਣਾ ਪੁੱਛਣਾ ਅੱਛਾ ਦੂਸਰੀ ਗੱਲ ਇਹ ਹੈ ਕਿ ਕੁਝ ਐਸੇ ਲੋਕ ਨੇ ਕਿ ਬਿਨਾਂ ਪੁੱਛੇ ਵੀ ਕਈ ਮੰਗਾ ਲੈਂਦੇ ਨੇ ਨਾ ਹਾਂ ਵੀ ਚਾਹ ਚਲੋ ਆਇਆ ਬਟ ਚਾਹ ਬਣਾਓ ਤੈਨੂੰ ਨਹੀਂ ਪਤਾ ਲੱਗਾ ਚਾਹ ਆ ਗਈ ਤੇਰੇ ਸਾਹਮਣੇ ਹੁਣ ਤੂੰ ਨਹੀਂ ਪੀਣੀ ਕਿਉਂਕਿ ਤੈਨੂੰ ਪੁੱਛਿਆ ਨਹੀਂ ਉਹ ਤੈਨੂੰ ਪਿਆਉਣੀ ਆ ਤੇਰੀ ਸਿਰੀ ਤੂੰ ਨਾ ਪੀਵੇਂ ਉਹ ਤੂੰ ਕਹਿਣਾ ਜਿੰਨੀ ਕੁ ਪੀਣੀ ਪੀ ਲਾ ਬਾਅਦ ਚ ਮੈਂ ਆਹੋ ਜਿੰਨੀ ਪੀਣੀ ਪੀ ਲਾ ਉਸਤਾਦ ਜੀ ਹਲਾ ਕੋਲਡ ਡਰਿੰਕ ਜਿਹੜਾ ਵਾ ਕਿੱਡੀ ਖਤਰਨਾਕ ਚੀਜ਼ ਆ ਇਹ ਮਹਿਮਾਨ ਨਵਾਜ਼ੀ ਦੀ ਫਰਜ਼ ਵਾ ਵੀ ਕਿਸੇ ਦੇ ਘਰ ਚਲ ਜਾ ਉਹਨੇ ਕਹਿਣਾ ਕੋਲਡ ਡਰਿੰਕ ਲਿਆ ਕੇ ਰੱਖੀ ਉਹਨੇ ਕਹਿਣਾ ਪੀਣੀ ਪੈਣੀ ਪੀ ਲੈ ਘੁੱਟ ਕੇ ਚੱਲ ਥੋੜੀ ਜਿਹੀ ਤੇ ਪੀ ਫਿਰ ਕੀ ਹੋਇਆ ਅੱਛਾ ਉਹਨੂੰ ਕਹਿਣਾ ਅੱਛਾ ਰਿਸ਼ਤੇਦਾਰ ਕਹਿੰਦਾ ਨਹੀਂ ਮੇਰੇ ਅੱਗੇ ਨਾ ਜਲਨ ਹੁੰਦੀ ਹੀ ਪੀ ਲਾ ਉਤੋਂ ਗੈਵਿਸਕੋਨ ਦੇ 2 ਢੱਕਣ ਪੀ ਲਈ ਉਹ ਵੀ ਘਰ ਯਾਨੀ ਉਹ ਪਿਆਉਣੀ ਹੈ ਤੈਨੂੰ ਤੇਰੀ ਤਕਲੀਫ ਵਧਾ ਕੇ ਉਤੋਂ ਗੈਵਿਸਕੋਨ ਤੈਨੂੰ ਪਿਆਉਣਾ ਉਹ ਨਹੀਂ ਮੈਂ ਕਹਿਣਾ ਵੀ ਨਾ ਪੀ ਤੂੰ ਬੋਤਲ ਵੀ ਇੰਨੀ ਕੁ ਛੱਡਣੀ ਅੱਛਾ ਸਾਡੇ ਮੁਆਸ਼ਰੇ 'ਚ ਨਾ ਇਹ ਵੀ ਰੌਲਾ ਨਾ ਇਸ ਚੀਜ਼ ਨੂੰ ਮਹਿਮਾਨ ਨਵਾਜ਼ੀ ਸਮਝਿਆ ਜਾਂਦਾ ਹੈ ਹਾਲਾਂਕਿ ਇਹਦਾ ਮਹਿਮਾਨ ਨਵਾਜ਼ੀ ਨਾਲ ਕੋਈ ਤਲਕ ਨਹੀਂ ਤਲਕ ਹੈ ਹੀ ਨਹੀਂ। ਇਹ ਇੱਕ ਰਿਵਾਇਤ ਆ ਕਿ ਤੁਹਾਡੇ ਘਰ ਆਇਆ ਉਹ ਬੰਦਾ ਤੁਸੀਂ ਉਹਨੂੰ ਪਾਣੀ ਛਾਣੀ ਪੁੱਛ ਲਓ ਉਹ ਤਾਂ ਕੋਈ ਮਹਿਮਾਨ ਨਵਾਜ਼ੀ ਕਿ ਅਗਲਾ ਕਿੱਧਰ ਆਇਆ ਕੀ ਸਵਾਲ ਲੈ ਕੇ ਆਇਆ ਕੀ ਕਰਨ ਆਇਆ ਠੀਕ ਹੈ ਜੀ ਮਤਲਬ ਇੱਕ ਮਸਾਲਾ ਤੂੰ ਇੱਕ ਕੰਮ ਆਇਆ ਕਿ ਤੂੰ ਆਇਆ ਕਿ ਭੈਣ ਮੈਨੂੰ 10,000 ਰੁਪਏ ਚਾਹੀਦਾ ਸੀ ਤੇ ਮੈਂ ਤਾਂ ਹਫਤੇ ਤੱਕ ਦੇ ਦਾਂਗੇ ਉਹ ਨਹੀਂ ਦੇਣਾ 200 ਦੀਆਂ ਚੀਜ਼ਾਂ ਧੱਕੇ ਨਾਲ ਮਹਿਮਾਨ ਨਵਾਜ਼ੀ ਤੇਰੀ ਕਰ ਦੇਣੀ ਹਾਂ ਪਿਆ ਠੂਸ ਦੇਣਾ ਤੈਨੂੰ ਸਾਰਾ ਕੁਝ ਤੇ ਉਹ ਜਿਹੜੀ ਉਹਦੀ ਪ੍ਰੋਬਲਮ ਆ ਜਾਂ ਤੇ ਉਹ ਕਰੋ ਨਾ ਹੱਲ ਵੀ ਪਤਾ ਲੱਗੇ ਯਾਰ ਮਹਿਮਾਨ ਆਇਆ ਸੀ ਠੀਕ ਹੈ ਨਾ ਇਦਾਂ 36 ਨੇ ਫਿਰ ਰਿਸ਼ਤੇਦਾਰੀਆਂ ਉਸਤਾਦ ਜੀ ਅੱਲਾ ਮਾਫੀ ਦੇ ਤੋਬਾ 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 ਸਾਡੇ ਤੇ ਅੱਛਾ ਕਈਆਂ ਬੰਦੇ ਨੂੰ ਮਿਸਾਲ ਦੇਣ ਦੀ ਬੜੀ ਆਦਤ ਹੁੰਦੀ ਹਰ ਗੱਲ ਤੇ ਮਿਸਾਲ ਆਹ ਉਸਤਾਦ ਜੀ ਆਓ ਉਹਨੇ ਅੱਜ ਐਵੇਂ ਕਹਿਣਾ ਆਹ ਗਲਾਸ ਜੋ ਪਿਆ ਇੱਥੇ ਇਹਨੂੰ ਚੁੱਕ ਕੇ ਤੂੰ ਇੱਥੇ ਰੱਖਦਾ ਵੀ ਤੂੰ ਗੱਲ ਸਿੱਧੀ ਤੇ ਨਹੀਂ ਵਿੱਚ ਕਈਆਂ ਨੂੰ ਲਿੰਕ ਦੀ ਗੱਲ ਹੁੰਦੀ ਹੈ ਹਾਂ ਮਤਲਬ ਤੂੰ ਮੇਰੀ ਗੱਲ ਆ 1.5 ਮਿੰਟ ਦੀ 2 ਮਿੰਟ ਦੀ ਗੱਲ ਆ ਵਿੱਚ ਬੈਠਾ ਤੇਰੀ ਮੇਰੀ ਗੱਲ ਮੁੱਕਣ ਨਹੀਂ ਇਹਨੇ ਦੇਣੀ ਤੇਰੀ ਮੇਰੀ ਗੱਲ ਇੰਨੀ ਆ ਕਿ ਵੀ ਮੈਂ ਤੇਰੇ ਕੋਲ 5000 ਰੁਪਇਆ ਲੈਣਾ ਸੀ ਤੇ ਤੂੰ ਯਾਰ ਮੈਨੂੰ ਹਫਤੇ ਦਾ ਕਿਹਾ ਸੀ ਹੁਣ ਇਹਨੇ ਵਿੱਚ ਬੋਲਣਾ ਹੁਣ ਤੂੰ ਇਹਦੇ ਕੋਲ ਲੈਣਾ ਵਾ ਤੇ ਇਹਨੇ ਦੇਣਾ ਵਾ ਤੇ ਗੱਲ ਇੰਨੀ ਉਹਨੇ ਤੈਨੂੰ ਕਹਿਣਾ ਯਾਰ ਭੈਣ ਹਫਤੇ ਬਾਅਦ ਲੈ ਲੈ ਤੇ ਤੂੰ ਕਹਿਣਾ ਠੀਕ ਆ ਇੰਨੀ ਗੱਲ ਤੁਸੀਂ ਕਰਨ ਆਏ ਤੇ ਅੱਗੋਂ ਮਸਾਲਾ ਵਾਲਾ ਵਿੱਚ ਕਰੈਕਟਰ ਬੈਠਾ ਉਹਨੇ ਉਹਨੂੰ 4 ਘੰਟੇ ਦੀ ਗੁਫ਼ਤਗੂ ਕਿੱਦਾਂ ਕਰਨੀ ਹੁਣ ਤੂੰ ਇਹਨੂੰ ਕਹਿਣਾ ਕਿ ਯਾਰ ਉਹ ਫਿਰ ਕਦੋਂ ਦੇਂਗਾ ਪੈਸੇ ਯਾਰ ਫਿਰ ਕਦੋਂ ਦੇਗਾ ਪੈਸੇ ਮੈਂ ਤੁਹਾਨੂੰ ਦੱਸਦਾ ਉਹ ਮੈਂ ਦੇ ਦੇਣਾ ਸਾਡੀ ਨਾਲ ਦੀ ਗਲੀ 'ਚ ਬੰਦਾ ਸੀ ਉਹਨੇ ਲੈ ਲਏ ਕਿਸੇ ਕੋ ਪੈਸੇ ਅੱਛਾ ਉਹ ਏਦਾਂ ਹੀ ਤੇਰੇ ਵਾਂਗੂ ਜਵਾਨ ਉਹਨੇ ਭਾਜੀ ਪੈਸੇ ਲੈ ਲਏ ਉਹਨੇ ਹਫਤੇ ਦਾ ਕਹਿ ਕੇ ਅੱਛਾ ਉਹਨੇ ਚੰਗਾ ਉਹਨੂੰ ਰੋਲਿਆ ਸਾਲ ਲੰਘ ਗਿਆ ਸਾਲ ਬਾਅਦ ਅਖੀਰ ਇਦਾਂ ਹੀ ਹੋ ਜਿਵੇਂ ਤੂੰ ਆਇਆ ਗਿਆ ਵਾ ਉਹਨਾਂ ਦੀ ਮਾੜੀ ਜਿਹੀ ਨਿੱਕੀ ਹੋ ਗਈ ਹੈ ਉੱਥੇ ਭਾਈ ਉਹਨਾਂ ਨੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ ਨੇ ਉਹ ਯਾਰ ਐਵੇਂ ਉਹ 5000 ਲੈਣਾ ਸੀ ਤਾਂ 25-30,000 ਉੱਤੇ ਲੱਗ ਗਿਆ ਓਏ ਹਫਤੇ ਤਾਂ ਹੀ ਮੈਂ ਦੇ ਦਿਆਂਗਾ ਐਵੇਂ ਲੱਗੇ ਆ ਯਾਰ ਲੈ ਤੂੰ ਹਫਤੇ ਦਾ ਇਹਦੀ ਗੱਲ ਕਰ ਰਿਹਾ ਮੇਰੇ ਅਨਾਜ਼ਮ ਆਹੋ ਖਾਲਾ ਮੇਰੀ ਦਾ ਮੁੰਡਾ ਪੈਸੇ ਦੇਤੇ ਨੇ ਕਿਸੇ ਨੇ ਅੱਛਾ ਤੁਹਾਡੀ ਇੱਕ ਗੱਲ ਹੋ ਰਹੀ ਹੈ ਮੇਰਾ ਵਿੱਚ ਪੂਰਾ ਕਿੱਸਾ ਆ ਰਿਹਾ ਪੂਰਾ ਚੜ ਕੇ ਤੁਹਾਡੀ ਇੰਨੀ ਗੱਲ ਆ ਰਹੀ ਹੈ ਕਿ ਪੈਸੇ ਕਿਦੋਂ ਦੇਣੇ ਆ ਤੇ ਇੱਥੇ ਮਿਸਾਲ ਪੂਰੀ 15 ਮਿੰਟ ਦੀ ਉਹਨੇ ਉਸ ਤੋਂ ਬਾਅਦ ਕਿਹਾ ਯਾਰ ਮੈਂ ਦੇ ਦਾਂਗਾ ਤੇ ਉੱਤੇ ਮਿਸਾਲ ਤੂੰ ਹੁਣ ਪੁੱਛਣਾ ਕਿਦੋਂ ਦੇਣੇ ਨੇ ਤੇ ਉਹਦੇ ਤੁਹਾਡੀ ਦੋਵਾਂ ਦੀ ਗੱਲ ਦੇ ਵਿੱਚ ਮੇਰੀ ਇੱਕ 5-5 ਮਿੰਟ ਦੀ ਮਿਸਾਲ ਪੱਕੀ ਹੈ ਦੱਸ ਕਿਹਦਾ ਸਿਲਸਿਲਾ ਵਾ ਅੱਛੀ ਗੱਲ ਆਹੋ ਇਦਾਂ ਦੇ ਮਸਾਲਾ ਦੇਣਾ ਤੇ ਮੈਂ ਤੂੰ ਕਹਿਤਾ ਨਾ ਅੱਛਾ ਯਾਰ ਚੱਲ ਕੋਈ ਨਹੀਂ ਭਾਜੀ ਨਹੀਂ ਭਾਜੀ ਸਾਡਾ ਉਹ ਹਿਸਾਬ ਨਹੀਂ ਜਿਹੜੀ ਤੂੰ ਮਿਸਾਲ ਦੇ ਰਹੇ ਸਾਡੇ ਤਾਂ ਭਰਾ ਵਾ ਕੋਈ ਉਹ ਵੀ ਕਹਿ ਰਿਹਾ ਕਹਿੰਦੇ ਨਹੀਂ ਭਾਣਾ ਸੀ ਇਦਾਂ ਦੀ ਉਹ ਨਾਮ ਹੀ ਦਵੇ ਕੋਈ ਗੱਲ ਨਹੀਂ ਮੇਰੀ ਜੇਬ ਦੇ ਵਿੱਚ ਨਹੀਂ ਦੇਖ ਮੇਰੀ ਗੱਲ ਸੁਣ ਨਹੀਂ ਬਜ਼ੁਰਗ ਇੱਕ ਸੀ ਉਹਨਾਂ ਕੋਲ ਕੋਈ ਬੰਦਾ ਆਇਆ ਜੀ ਕਿ ਮੈਨੂੰ ਪੈਸੇ ਚਾਹੀਦੇ ਨੇ ਬਜ਼ੁਰਗਾਂ ਨੇ ਆਪਣੇ ਕਿਸੇ ਮਰੀਜ਼ ਨੂੰ ਕਿਹਾ ਵੀ ਇਹਨੂੰ ਪੈਸੇ ਦੇ ਦੇ ਅੱਛਾ ਹੁਣ ਸ਼ੁਰੂ ਆ ਤੁਹਾਡੀਆਂ ਹਲੇ 3 ਗੱਲਾਂ ਹੋਈਆਂ ਸਿਰਫ ਇੰਨੀ ਹੋਈ ਹੈ ਵੀ ਤੂੰ ਆ ਕੇ ਕਿਹਾ ਪੈਸੇ ਉਹਨੇ ਕਿਹਾ ਮੈਂ ਦੇ ਦਾਂਗਾ ਤੇ ਬਸ ਤੁਹਾਡੀਆਂ 3 ਗੱਲਾਂ ਹੋਈਆਂ ਤੇ ਅੱਗੋਂ ਮੇਰੀ ਹੁਣ ਤੂੰ ਹਿਸਾਬ ਦੇ ਉਹਨੇ ਕਿਹਾ ਆ ਕੇ ਪੈਸੇ ਤੇ ਬਜ਼ੁਰਗ ਨੇ ਪੈਸੇ ਲੈ ਦਿੱਤੇ ਉਹ ਬਜ਼ੁਰਗਾਂ ਨੇ ਉਹਨੇ ਕਿਹਾ ਵੀ ਕਿਦੋਂ ਦੇਂਗੇ 10 ਦਿਨ ਉਹਨੂੰ ਕਿਹਾ ਜੀ ਮੈਂ ਜ਼ਿਆਦਾ 10 ਦਿਨਾਂ ਚ ਦੇ ਦਾਂਗਾ ਬਜ਼ੁਰਗ ਨੇ ਕਿਹਾ ਵੀ ਇਹਦੇ ਕੋਲ 10 ਦਿਨਾਂ ਬਾਅਦ 10 ਦਿਨਾਂ ਬਾਅਦ ਉਹ ਜਿਹਨੇ ਦਿੱਤੇ ਸੀ ਆਇਆ ਉਹਨੇ ਕਿਹਾ ਸਰਕਾਰ ਉਹ ਪੈਸੇ ਨਹੀਂ ਲੈ ਕੇ ਆਇਆ ਉਹਨੇ ਕਿਹਾ ਕੋਈ ਨਹੀਂ 1-2 ਦਿਨ ਹੋਰ ਦੇਖ ਲਾ ਠੀਕ ਹੈ ਉਹਨੇ 1-2 ਦਿਨ ਬਾਅਦ ਫਿਰ ਆਇਆ ਉਹਨੇ ਕਿਹਾ ਸਰਕਾਰ ਉਹਨੇ ਪੈਸੇ ਨਹੀਂ ਦਿੱਤੇ ਸਰਕਾਰ ਨੇ ਪਤਾ ਕੀਤਾ ਬਜ਼ੁਰਗਾਂ ਨੇ ਪਤਾ ਕੀਤਾ ਉਹਨੂੰ ਬੁਲਾਇਆ ਉਹਨੇ ਕਿਹਾ ਜੀ ਮੇਰੇ ਕੋਲ ਹੋਏ ਨਹੀਂ ਬਜ਼ੁਰਗਾਂ ਨੇ ਕਿਹਾ ਕਿੰਨੇ ਪੈਸੇ ਉਹਨੇ ਕਿਹਾ ਜੀ 2000 ਰੁਪਏ ਉਹਨੇ ਕਿਹਾ ਚੱਲ ਪੁੱਤਰ ਥੋੜੇ ਕਰਕੇ ਦੇ ਦੇ ਹੁਣ ਤੁਸੀਂ ਆਏ ਆਪਣੇ ਮਸਲੇ 'ਚ ਲੇਕਿਨ ਤੁਹਾਨੂੰ ਮੈਂ ਬੰਨਿਆ ਤੁਸੀਂ ਫੁੱਲ ਮੇਰੇ ਤੋਂ ਪੂਰਾ ਜੀ ਵੇਖਣ ਦੇ ਲਓ ਜੀ ਉਹ ਕਿਤੇ 2000 ਰੁਪਏ ਜਿਹੜਾ ਨਾ ਉਹ ਮੇਰਾ ਹਾਲ ਉਹ ਉਹਨਾਂ ਨੇ ਬਜ਼ੁਰਗ ਨੂੰ ਵੀ ਮੰਨਣਾ ਛੱਡਤਾ ਜਿਹਨੇ ਪੈਸੇ ਦਿੱਤੇ ਸੀ ਉਹਨੇ ਕਿਹਾ ਸਰਕਾਰ ਤੁਸੀਂ ਕਿਹਾ ਜੀ ਲੈ ਕੇ ਨਹੀਂ ਦਿੰਦੇ ਉਹਨੇ ਦਰਬਾਰ ਵੀ ਛੱਡਤਾ ਉਹਨਾਂ ਦਾ ਉਹ ਜਿਹੜਾ ਆਉਂਦਾ ਸੀ ਉਹ ਅੱਗੇ ਹੀ ਪੈਸਿਆਂ ਦਾ ਕਰਕੇ ਨਹੀਂ ਸੀ ਹੁੰਦਾ ਲਓ ਜੀ ਉਹ ਬਾਬੇ ਹੋਣਿਆਂ ਨੇ ਫੈਸਲਾ ਕਰਾ ਕੇ ਦੋਵੇਂ ਮਰੀਦ ਗਵਾ ਲਏ
ਉਹ ਹੁਣ ਬਾਬੇ ਉਹਨਾਂ ਦੇ ਨਸੀਹਤ ਸੀ ਵੀ ਅੱਜ ਤੋਂ ਬਾਅਦ ਨਾ ਕਿਸੇ ਨੂੰ ਦੇਣਾ ਨਾ ਲੈਣਾ ਭਾਈ ਲੈਣ ਦੇਣ ਮੇਰੇ ਮਰੀਜ਼ਾਂ ਨੇ ਆਪਸ ਵਿੱਚ ਨਹੀਂ ਕਰਨਾ। ਤੁਹਾਡੀ ਮਿਹਰਬਾਨੀ। ਤੇ ਤੁਸੀਂ ਹੁਣ ਦੱਸੋ, ਹੁਣ ਤੂੰ ਇਹ ਦਿੱਤੇ ਕਿੱਦਾਂ ਸੀ ਪੈਸੇ? ਅੱਛਾ ਲਿਖੀ ਨਾ, ਦਿੱਤੇ ਕਿੱਦਾਂ ਸੀ? ਉਹ ਭਾਜੀ ਮੇਰੇ ਕੋਲ ਆਇਆ ਸੀ ਕਿ ਨਾ ਯਾਰ ਜ਼ਰੂਰਤ ਆ, ਕੋਈ ਘਰ ਦਾ ਕਿਰਾਇਆ ਕਰੂਆ ਦੇਣਾ ਸੀ, ਮੈਨੂੰ ਦੇਤਾ 5000 ਰੁਪਏ। ਭਾਜੀ ਦੇ ਦੇਾਂਗੇ, ਅੱਲਾ ਮਾਫੀ। ਤੇ ਤੈਨੂੰ ਹਫਤੇ ਦਾ ਕਿਹਾ ਮੈਂ, ਹਫਤੇ ਤਾਂ ਤੈਨੂੰ ਇਨਸ਼ਾਅੱਲਾ ਮਿਲ ਜਾਣਾ। ਇੰਜ ਪਤਾ ਕੀ ਹੁੰਦਾ ਪੁੱਤਰ, ਇੰਜ ਨਹੀਂ ਹੁੰਦਾ, ਤੇਰੇ ਕੋਲ ਹੈ ਨੇ, ਜਿਹਦੇ ਤੇਰੇ ਕੋਲ ਇੰਤਜ਼ਾਮ ਆ ਤੇ ਤੂੰ ਉਹਨੂੰ ਤਰੀਕ ਦੱਸ। ਨਹੀਂ ਮੈਂ ਹਫਤੇ ਤੱਕ ਦਾ ਕਿਹਾ ਹੋ ਜਾਏਗਾ ਇੰਤਜ਼ਾਮ। ਨਹੀਂ ਨੀਲ ਨਹੀਂ ਇਦਾਂ ਨਹੀਂ ਨਾ, ਫਿਰ ਇਦਾਂ ਤੇ ਉਹਨੇ ਕਾਕੇ ਨੇ ਲਏ ਸੀ, ਯਾਦ ਆ? ਪਤਾ ਤੈਨੂੰ ਤਾਂ ਵਾਕਿਆ ਦਾ? ਤੂੰ ਕਿ ਨਹੀਂ ਪਤਾ? ਨਹੀਂ ਲੈ ਦੱਸ, ਕਾਕੇ ਨੇ ਪੈਸੇ ਲੈ ਲਏ ਕਿਸੇ ਕੋ? ਕੁਝ ਹੋ ਗਿਆ। ਕਾਕਾ ਕਿਹੜਾ ਭਾਜੀ? ਲੈ ਵੀ ਜੀਣ ਮਰਨ ਖਤਮ ਹੋ ਗਿਆ। ਆਹੋ ਉਹਨੇ ਇਹੀ ਕਿਹਾ, ਉਹਨੇ ਕਿਹਾ ਜੀ ਮੇਰੇ ਕੋ ਹਫਤੇ ਬਾਅਦ। ਵੀ ਜਦੋਂ ਤੇਰੇ ਕੋਲ ਹੈ ਹੀ ਨਹੀਂ, ਹਫਤੇ ਬਾਅਦ ਤੇਰੇ ਕੋਲ ਤਾਂ ਆਸ ਹੀ ਨਹੀਂ, ਵੀ ਤੂੰ ਕਿਉਂ ਆਸ ਲਾ ਰਿਹਾ? ਆਹੋ ਯਾਰ, ਜੋ ਤੇਰੇ ਕੋਲ ਕੋਈ ਆਸ ਹੀ ਹੈ ਨਹੀਂ, ਕੋਈ ਉਮੀਦ ਹੀ ਹੈ ਨਹੀਂ, ਫਿਰ ਤੂੰ ਉਹ ਇੱਕ ਹਫਤੇ ਦਾ ਤੂੰ ਵੇਖ ਤੇ ਲੈ, ਇੱਕ ਵਾਰੀ ਨਾ ਦਿਆਂਗਾ ਤੇ ਫਿਰ ਗੱਲ ਗਈ। ਉਹ ਤੇ ਭਾਜੀ ਤੁਸੀਂ ਇੱਕ ਤੁਸੀਂ ਮਿੰਟ ਠਹਿਰ ਜਾਓ ਭਾਜੀ, ਮੇਰੀ ਗੱਲ ਤੇ ਸੁਣ ਲਓ। ਨਹੀਂ ਭਾਜੀ। ਤੁਸੀਂ ਤੁਹਾਡੇ ਕੋਲ ਲੈ ਕੇ ਆਏ ਗੱਲ ਵੀ ਤੁਸੀਂ ਮੁਕਾ ਦਿਓ, ਤੁਸੀਂ ਤੇ ਗਾਂਹ ਲੈ ਕੇ ਟੁਰ ਯਾਰ ਮੇਰੇ ਮਕਾਨ ਦੀ ਮੈਂ ਹੀ ਕਹਿ ਰਿਹਾ ਨਾ ਤੈਨੂੰ। ਮੇਰੇ ਤਾਂ 4-5 ਦਿਨ ਪਹਿਲੇ ਪੰਚਾਇਤ ਲੱਗੀ ਹੈ, ਬੁੱਢੀ ਇੱਕ ਆ ਗਈ। ਲਓ ਉਹ ਭਾਜੀ ਜਾਣਦੇ ਹੋ ਤੁਸੀਂ। ਉਹ ਤਾਂ ਗੱਲ ਮੁੱਕਣੀ ਨਹੀਂ ਦੇਗਾ। ਬੁੱਢੀ ਆ ਗਈ, ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਪੈਸੇ ਕਿਸੇ ਕੋਲ। ਪੈਸਿਆਂ ਦਾ ਰੌਲਾ ਜਿਹੜਾ ਨਾ ਇਹ ਬੜਾ, ਇਹ ਨਹੀਂ, ਜਿੱਥੇ ਤਲਕ ਹੋਵੇ ਉੱਥੇ ਪੈਸਿਆਂ ਦਾ ਲੈਣ ਦੇਣ। ਤਲਕ ਤੇ ਵੈਸੇ ਪੈਸੇ ਦੇ ਦੇ ਉਹਨੂੰ, ਕੋ ਵੀ ਆ ਤੈਨੂੰ ਮੈਂ ਪੈਸੇ ਦਿੱਤੇ, ਵਾਪਸ ਮੈਂ ਨਹੀਂ ਲੈਣੇ, ਤੇਰੇ ਕੋਲ ਹੋਣਗੇ ਦੇ ਦੀ। ਜਿੱਥੇ ਹੁੰਦਾ ਨਾ ਮੈਂ ਕਿਦੋਂ ਦੇਂਗਾ, ਉਹ ਕਹਿੰਦਾ ਉੱਥੇ ਤਲਕ ਹਮੇਸ਼ਾ ਪੁੱਤਰ ਖਰਾਬ ਹੁੰਦਾ। ਨਹੀਂ ਇਹਨੇ ਜ਼ਬਾਨ ਕੀਤੀ ਹੈ ਨਾ, ਤੂੰ ਦੇ ਨੀਲ ਉਹ ਤੇ ਕਰ। ਕੀਤੀ ਆ ਤੇ ਮੈਨੂੰ ਹਫਤੇ ਦਾ ਟਾਈਮ ਲੈ ਦੇ ਦੇ। ਜ਼ਬਾਨ ਕੀਤੀ ਹੈ, ਜ਼ਬਾਨ ਕੀਤੀ ਹੈ। ਕਿੰਨੀਆਂ ਪੜਿਆ ਤੂੰ? ਮੈਂ 11 11 ਪੜਿਆ? ਹਾਂਜੀ 11 ਪੜਿਆ। ਚੌਥੀ ਪੰਜਵੀਂ ਦੀ ਕਿਤਾਬ ਦੇ ਵਿੱਚ ਇੱਕ ਗੱਲ ਲਿਖੀ ਸੀ ਕਿ ਵੀ ਕਿਸੇ ਬੰਦੇ ਨੇ ਕਿਸੇ ਨੂੰ ਪੈਸੇ ਦਿੱਤੇ। ਦੇਣਾ। ਉਹ ਚਾਚਾ ਜੀ ਜਾਣਦੇ ਹੁਣ ਤੁਸੀਂ ਪੈਸੇ ਲੈਣ ਦੇਣੇ ਕਿ ਨਹੀਂ ਮੈਨੂੰ? ਲੈ ਇਹੀ ਗੱਲ ਮਨੀਰ ਨੇ ਕਹੀ ਮੈਨੂੰ। ਮਨੀਰ ਨੇ ਕਿਹਾ ਵੀ ਮੈਂ ਜੇ ਕੋ ਪੈਸੇ ਲੈਣੇ ਤੂੰ ਨਹੀਂ ਲੈ ਕੇ ਦੇਂਦੇ। ਤੇ ਤੈਨੂੰ ਪਤਾ ਉਸ ਵਾਕਿਆ ਦਾ ਬਾਅਦ ਚ ਕੀ ਹੋਇਆ? ਕੀ ਹੋਇਆ? ਲੈ ਮਨੀਰ ਤੇ ਮੈਂ ਚਲਾ ਗਿਆ ਘਰ। ਵੀ ਮੈਂ ਰਾਤ ਦੇ 2 ਵਜੇ ਬੂਹਾ ਲਗਾਇਆ ਵੀ ਤੂੰ ਲੋਕਾਂ ਨੂੰ ਕੀ ਕਹਿੰਦਾ ਫਿਰਦਾ ਵੀ ਭਾ ਨਹੀਂ ਪੈਸੇ ਲੈ ਕੇ ਦਿੰਦਾ। ਉਹਨੇ ਅੰਦਰੋਂ ਕੁੰਡੀ ਖੋਲੀ ਤੇ ਨਾਲ ਉਹਦੀ ਬੁੱਢੀ ਤੋਂ ਉਹਨਾਂ ਨੇ ਕਿਹਾ 2 ਵਜੇ ਪਤਾ ਨਹੀਂ ਕੀ ਹੋ ਗਿਆ। ਉਹਨਾਂ ਨੇ ਆਹੋ ਤੇ ਉਹ ਅੰਦਰ ਵੜਿਆ। ਸਵੇਰੇ 5 ਵਜੇ ਤੱਕ ਉਹਨਾਂ ਨੂੰ ਮੈਂ ਸਿਰਫ ਇਹ ਸਮਝਾਇਆ ਵੀ ਮੇਰਾ ਕੋਈ ਕਸੂਰ ਨਹੀਂ ਹੈਗਾ। 3-4 ਘੰਟੇ ਲਾ ਕੇ। ਹਾਂ ਨਹੀਂ ਹੁਣ ਉਹ ਮੇਰੇ ਜੇ ਮੈਂ ਪੈਸੇ ਲੈਣੇ ਹੁਣ ਉਹਦਾ ਕੀ ਕਰਨਾ? ਮਾਫ ਨਹੀਂ ਮੈਂ ਕਰਨਾ। ਉਹ ਤੇ ਤੂੰ ਲੈ ਨਾ ਉਹਦੇ ਕੋਲੋਂ। ਮਾਫ ਨਹੀਂ ਮੈਂ ਕਰਨੇ, ਬਸ ਜੇਬ ਚ ਰੱਖੀ। ਅੱਛਾ ਹੁਣ ਇੱਕ ਹੋਰ ਕੰਮ ਹੁੰਦਾ ਹੈ ਕਿ ਗੱਲ ਚੋਂ ਨਾ ਉਹਨੇ ਇਹ ਤੁਹਾਡੀ ਪੈਸਾ, ਹੁਣ ਤੇ ਸਾਰੇ ਲਿੰਕ ਸੀ ਨਾ ਪੈਸਿਆਂ ਲਈ, ਹੁਣ ਉਹਨੇ ਪੈਸਿਆਂ ਚੋਂ ਨਿਕਲ ਕੇ ਕਿਸੇ ਹੋਰ ਪਾਸੇ ਚੱਲ ਜਾਣਾ ਤੁਹਾਡੇ ਲਿੰਕ ਚੋਂ ਹੀ ਲੈ ਕੇ, ਤੇ ਉਹ ਫਿਰ ਵਾਪਸ ਤੁਹਾਡੇ ਤੱਕ ਕਿੱਦਾਂ ਆਉਣਾ? ਫਿਰ ਪੈਸਿਆਂ ਤੱਕ ਚੱਲਦਾ ਰਹਿਣਾ। ਉਹ ਚਲੋ ਹਫਤਾ ਇੱਕ ਵਾਰ, ਜਿੱਥੇ ਅੱਗੇ ਇੰਨੇ ਦਿਨ ਲੈ ਆਹੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਫਿਰ ਦਿਮਾਗਾਂ ਦੇ ਵਿੱਚ ਵਲਵਲੇ ਪਾਉਂਦੀਆਂ। ਕੀ ਬਲਬਲਾ? ਮਾਮੀ ਤੇਰੀ ਯਾਦ ਆ ਨਜ਼ੀਰਾ ਨੇ ਪੈਸੇ ਲਏ ਸੀ? ਆਹੋ ਨਜ਼ੀਰਾ ਪਤਾ ਕੌਣ ਆ? ਨਜ਼ੀਰਾ ਉਹ ਚੀਮੇ ਦੀ ਮਾਂ। ਛੀਮੇ ਦੀ ਮਾਂ ਨਹੀਂ, ਉਹ ਤੇ ਕਬਾਲ ਸੀ ਛੀਮੇ ਦਾ ਬੰਦਾ। ਅੱਛਾ ਨਜ਼ੀਰਾ 9 ਨੰਬਰ ਗਲੀ ਨੁੱਕਰ ਪਹਿਲਾ ਆਹੋ, ਖੰਬੇ ਵਾਲਾ ਆਹੋ, ਮਕਾਨ। ਆਹੋ, ਗੇਟ ਵਾਲਾ ਜਿਹਦੀ ਬੂਹਾ। ਧੀ ਵਿਆਹੀ ਆ ਉਧਰ, ਉਹਦੇ ਵੱਲ ਕਰਾਮ ਦੇ ਮੁੰਡੇ ਨਾਲ ਪਤਾ ਨਹੀਂ ਵਿਆਹੀ। ਸੱਚ ਪਤਾ ਉਹਦੇ ਵਿਆਹ ਦਾ ਪਤਾ ਕੀ ਹੋਇਆ ਸੀ? ਕੀ ਹੋਇਆ? ਉਹ ਸੁੱਤਾ ਹੋਣਾ ਤਾਂ ਤੈਨੂੰ ਇਸ ਲਈ ਕਹਿੰਦੇ ਨੇ ਰਿਸ਼ਤੇਦਾਰਾਂ ਦੀ ਖਬਰ ਰੱਖੀ ਦੀ ਹੈ। ਉਹਦੇ ਵਿਆਹ ਤੇ ਕਿਸੇ ਨੇ ਬੰਬ ਚਲਾਇਆ। ਉਹ ਇੱਕ ਨਿਆਣਾ ਸੀ, ਉਹਦੀ ਅੱਖ 'ਚ ਵੱਜਾ, ਉਹਦੀ ਅੱਖ ਵਿਚਾਰੀ ਦੀ ਜ਼ਾਇਆ ਹੋ ਗਈ। ਅੱਛਾ ਉਹਨਾਂ ਨੇ ਉਹਦਾ ਰਿਸ਼ਤਾ, ਉਹਨਾਂ ਨੇ ਉੱਥੇ ਵਿਆਹ ਰੁਕ ਗਿਆ, ਸਾਰਾ ਕੰਮ ਖਰਾਬ ਹੋ ਗਿਆ। ਉਹ ਠੀਕ ਆ, ਚਲੋ ਕੋਈ ਨਹੀਂ। ਨਹੀਂ ਅੱਖ ਜ਼ਾਇਆ ਹੋ ਗਈ ਨਾ ਉਹਦੀ, ਅੱਖ ਜ਼ਾਇਆ ਹੋ ਗਈ ਉਹਦੀ ਅੱਖ ਜ਼ਾਇਆ ਹੋਈ, ਉਹਦੇ ਮਾਪਿਓ ਨੇ ਵਿਆਹ ਰਕਾਤਾ। ਲੈ 6 ਮਹੀਨੇ ਵਿਆਹ ਲੇਟ ਹੋ ਗਿਆ ਉਹਦੀ ਵਜ੍ਹਾ ਤੋਂ। ਔਰ ਜਿਹੜੇ ਸਲਾਮੀਆਂ ਦੇ ਪੈਸੇ ਸੀ ਜਿਹੜੇ ਲੋਕਾਂ ਨੇ ਦਿੱਤੇ ਸੀ, ਹੁਣ ਜਦੋਂ 6 ਮਹੀਨੇ ਬਾਅਦ ਵਿਆਹ ਹੋਇਆ, ਉਹ ਰੌਲਾ ਉਹਨਾਂ ਨੇ ਕਿਹਾ ਜੀ ਅਸੀਂ 6 ਮਹੀਨੇ ਪਹਿਲੇ ਦੇਤੀਆਂ ਸੀ ਸਲਾਮੀਆਂ। ਹੁਣ ਉਹ ਇਹ ਨਾ ਸਮਝ ਲੱਗੇ ਉੱਤੋਂ ਉਹ ਕਾਪੀ ਗਵਾਚ ਗਈ ਜਿੱਤੇ ਸਲਾਮੀਆਂ ਲਿਖਿਆ। ਹੁਣ ਜਿਹਨੇ ਸਲਾਮੀ ਜੋ ਪਹਿਲੇ 1000 ਦੇਤੀ, ਰੌਲਾ ਪੈ ਗਿਆ। ਹੁਣ 6 ਮਹੀਨੇ ਬਾਅਦ ਦੁਬਾਰਾ ਵਿਆਹ ਆ ਗਿਆ, ਉਹ ਦੁਬਾਰਾ ਕਿਉਂ ਦਵੇ? ਉਹ ਭਾਈ ਦੇ ਦੇਾਂਗੇ ਪੈਸੇ। ਕੋਈ ਚਾਚਾ ਜੀ, ਆਹੋ ਅੱਲਾ ਖੈਰ ਉਹਨੇ ਤਾਂ ਕਰੇਗਾ। ਨਹੀਂ ਦੇਣੇ ਦੁਬਾਰਾ ਸਲਾਮੀਆਂ। ਚਲੋ ਚਾਚਾ ਜੀ ਕੋਈ ਨਹੀਂ। ਠੀਕ ਆ, ਕੋਈ ਗੱਲ ਤੇ ਨਹੀਂ। ਗੱਲ ਇਹ ਆ ਪੁੱਤਰ, ਦੇਖ ਉੱਥੇ ਵੀ ਰੌਲਾ ਸਲਾਮੀਆਂ ਦਾ, ਪੈਸਿਆਂ ਦਾ। ਨਹੀਂ ਪੈਸੇ ਅਸੀਂ ਜੋ ਕਹਿਣ ਨੇ, ਸਾਡਾ ਰੌਲਾ ਹੀ ਕੋਈ ਨਹੀਂ ਐਡਾ ਲੰਮਾ ਚੌੜਾ ਹੈ ਹੀ ਨਹੀਂ। ਹਫਤੇ ਇੱਕ ਦੀ ਗੱਲ ਵਾ, ਇੰਨੇ ਦਿਨ ਅੱਗੇ ਤੂੰ ਬੋਲਿਆ, ਹੁਣ ਤੂੰ ਇੱਥੇ ਆਣ ਕੇ ਪਿੱਟ ਸਿਆਪਾ ਪਾਉਣਾ ਸੀ। ਕੋਈ ਨਹੀਂ ਕਰ ਲੈਣੇ ਚਾਚਾ ਜੀ, ਕਰ ਲੈਣੇ, ਕੋਈ ਨਹੀਂ। ਉਹ ਮਸ਼ੀਨ 'ਚ ਹੱਥ ਵੱਢਿਆ ਸੀ ਜਿਹੜੇ ਮੁੰਡੇ ਦਾ, ਪਤਾ ਤੈਨੂੰ? ਅੱਜ ਤੇ ਮਸ਼ੀਨ ਤੇ ਜਾਂਦਾ ਸੀ ਖਰਾਦਾ ਤੇ ਉਹਦਾ ਹੱਥ ਲੱਥ ਗਿਆ ਸੀ। ਡੋਗਰਾਂ ਦਾ ਮੁੰਡਾ, ਉਹਦਾ ਪਤਾ ਤੈਨੂੰ? ਆਹੋ ਸੁਣਿਆ ਗਿਆ ਸੀ ਉਹਦੇ ਅਫਸੋਸ ਕਰਨ? ਨਹੀਂ ਉਹ ਜਾਈ ਉਹਦੇ ਅਫਸੋਸ ਕਰਨ। ਉਹ ਭਾਈ ਪੈਸੇ ਮੇਰੇ ਕੋਲ ਲੈਣਾ, ਲਓ ਜੀ ਐ ਮੇਰੀ ਗੱਲ ਸੁਣੋ। ਏਦਾਂ ਦੇ ਚੌਧਰੀ, ਹਾਂ ਇਦਾਂ ਦੇ ਚੌਧਰੀ, ਮੈਂ ਜਿੱਥੇ ਪਹਿਲੇ ਕੰਮ ਕਰਦਾ ਸੀ ਉੱਥੇ ਕਿਸੇ ਨੇ ਪੈਸੇ ਲੈਣੇ ਦੇਣੇ ਸੀ। ਇਦਾਂ ਦਾ ਚੌਧਰੀ ਆਇਆ, ਉਹਨੇ ਇਹ ਵੀ ਨਹੀਂ ਪੁੱਛਿਆ ਵੀ ਇਹਨਾਂ ਦਾ ਰੌਲਾ ਕੀ, ਪੈਸੇ ਕਿੰਨੇ। ਉਹ ਆਇਆ, ਉਹਨੇ 2 ਮਿੰਟ ਖੱਪ ਸੁਣੀ, ਉਹਨੇ ਕਿਹਾ ਯਾਰ ਮੇਰੇ ਕੋਲ ਲੈ ਲੈਣਾ। ਬਾਅਦ 'ਚ ਪਤਾ ਲੱਗਾ ਵੀ 34-35 ਲੱਖ ਰੁਪਈਆ ਸੀ।
ਓ ਯਾਰ ਕੀ ਤੇ ਫਿਰ- ਕੱਢਣਾ ਸੀ ਫਿਰ- ਤੂੰ ਇਸ ਕੰਮ ਚੋਂ, ਤੂੰ ਇੱਥੇ ਆਣ ਕੇ ਜੋ ਅਸੀਂ ਸ਼ੁਰੂ ਹੋ ਚਾਚਾ ਗਿਆ ਜੀ ਸ਼ੁਗਰ ਲੱਗੇ ਆ ਅਸੀਂ ਸਾਡਾ ਕੋਈ ਨਹੀਂ ਲੈਣਾ ਦੇਣਾ। ਅੱਛਾ ਸ਼ੁਗਲ ਦੇ ਵਿੱਚ ਸ਼ੁਗਲ ਦੇ ਵਿੱਚ ਲੜਾਈ ਹੁੰਦੀ ਆ। ਉਹ ਖੁਦਾ ਦਾ ਵਾਸਤਾ ਬਸ ਕਰੋ ਤੁਸੀਂ ਵੀ। ਸ਼ੁਗਲ ਦੇ ਵਿੱਚ ਪਤਾ ਕਿੱਥੇ ਤੱਕ ਗੱਲ ਪਹੁੰਚ ਜਾਂਦੀ ਹੈ। ਉਹ ਤੇਰੇ ਕੋਲੋਂ ਕਿਹੜਾ ਮੈਂ ਤੂੰ ਮੇਰੇ 5000 ਰੁਪਏ ਤੇਰਾ ਦੇਣਾ ਤੁਸੀਂ ਵਾ। ਮਿਸਾਲ ਵੀ ਇੰਜ ਨਾ ਲੜ ਕੇ ਦਿਓ ਪੈਸੇ ਨਹੀਂ ਲਏ ਜਾਂਦੇ। ਉਹ ਮੈਂ ਅਸੀਂ ਭਰਾਈਆਂ ਚਾਚਾ ਜੀ, ਕੋਈ ਐਸਾ ਮਸਲਾ ਨਹੀਂ, ਤੁਸੀਂ ਕੰਮ ਓਏ ਨਹੀਂ ਨਾ ਇੰਜ ਲੜਿਆ ਜਾਂਦਾ। ਉਹ ਭਰਾਵਾ ਅਸੀਂ ਕਾਹਦਾ ਲੜ ਪਏ, ਅਸੀਂ ਇੱਟਾਂ ਮਾਰਨ ਦੇ ਇੱਕ ਓਏ ਦੂਸਰੇ ਮੇਰੀ ਗੱਲ ਸੁਣੋ, ਫੀਨੇ ਦੀ ਬਾਹ ਲੱਥੀ ਹੈ ਨਾ, ਇਸੇ ਰੌਲੇ ਚੱਲ ਚ ਸਿਰ ਵੀ ਲੱਥ ਜੇ ਉਹਦਾ। ਹੁਣ ਪੈਸੇ ਦੀ ਨਾ ਗੱਲ ਕਰੀਏ ਹੁਣ ਤੇਰੀ ਮਿਹਰਬਾਨੀ। ਐਫੇ ਤੇ ਇਦਾਂ ਨਹੀਂ ਲਏ ਜਾਂਦੇ ਹੁੰਦੇ। ਲੈ ਯਾਰ ਉਹ ਮੈਂ ਭਾਈ ਛੱਡੇ। ਤੁਸੀਂ ਯਾਰ ਰਫੜ ਲੈ ਜਾਓ ਯਾਰ ਤੁਸੀਂ ਮੈਂ ਛੱਡਦੇ ਯਾਰ। ਨਾ। ਇਦਾਂ ਹੀ ਜ਼ਮੀਲ ਤੇ ਫਸੇ ਹੀ 20 ਸਾਲ ਹੋ ਉਹਨੇ ਗਏ। ਮਾਫ ਕਰਤੇ, ਉਹਨੇ ਕਹਿਤਾ ਮਾਫ ਮਾਫ ਕਰਤੇ ਕਰਤੇ ਜੀ, ਸ਼ੁਗਰ ਲੱਗੇ ਆ ਅਸੀਂ ਆਪਸ ਸ਼ੁਗਰ ਲੱਗੇ। ਨਹੀਂ ਮਾਫ ਕਿਉਂ ਕਰਦੇ? ਅੱਲਾ ਉਹਦਾ ਚੰਗਾ ਭਲਾ ਕੰਮ ਆ, ਕਾਤੋਂ ਤੂੰ ਮਾਫ ਓਏ ਕਰੇ? ਮੈਂ ਜੋ ਕਹਿਣ ਡਿਆ ਮੈਂ ਉਹਨੇ ਛੱਡ ਦਿੱਤੇ, ਮੈਂ ਦਿੱਤੇ ਹੀ ਨਹੀਂ ਨਾ ਲੈ ਨਾ। ਕੋਈ ਗੱਲ ਹੀ ਕੋਈ ਨਹੀਂ ਹੈਗੀ। ਇਹ ਤਾਂ ਤੂੰ ਗੁੱਸੇ 'ਚ ਕਹਿ ਰਿਹਾ। ਗੁੱਸੇ 'ਚ ਕਹਿਣ ਡਿਆ ਮੈਂ। ਗੁੱਸੇ 'ਚ ਇਦਾਂ ਹੀ ਉਦੋਂ ਅਰਸਲਾਨ ਦੇ ਚਪੇੜਾ ਵੱਜੀਆਂ, ਉਹਨੇ ਗੁੱਸੇ 'ਚ ਕਿਹਾ ਮੈਂ ਨਹੀਂ ਪਾਇਆ। ਬਸ ਅਸੀਂ ਉੱਥੇ ਚੁਗਣ ਲੱਗੇ। ਅਸੀਂ ਤੁਹਾਨੂੰ ਓਏ ਕਦੇ ਮਿੰਟ ਦੀ ਮਿਸਾਲ ਹੁੰਦੀ, ਤੁਸੀਂ ਸਾਰੀ ਜ਼ਿੰਦਗੀ ਦੀ ਦੇ ਦੇਣੀ ਮਿਸਾਲ ਤੁਸੀਂ। ਅਸੀਂ ਸ਼ੁਗਰ ਲੱਗੇ ਚਾਚਾ ਜੀ ਆਪਸ ਚ। ਅਕਸਰ ਲੋਕਾਂ ਦੀ ਇੱਕ ਹੋਰ ਵੀ ਆਦਤ ਹੁੰਦੀ ਹੈ। ਇੱਥੋਂ ਲੋਕਾਂ ਤੋਂ ਗੱਲ ਸੁਣ। ਉਹ ਖੁਦਾ ਦਾ ਲੋਕਾਂ ਦੀ ਕੀ ਤੂੰ ਗੱਲ ਕਰਦਾ? ਉਹ ਮੈਂ ਹੋਰ ਗੱਲ ਕੋਈ ਨਹੀਂ ਕਰਨਾ ਗੱਲ ਬੰਦੇ ਕੀਤੀ, ਦੀ। ਅਸੀਂ ਕੋਈ ਗੱਲ ਨਹੀਂ ਕੀਤੀ। ਹੋਰ ਕਿਸੇ ਬੰਦੇ ਚੁੱਪ ਦੀ ਕਰ ਗੱਲ ਜਾਓ, ਕਰਨ ਲੱਗਾ ਵਾਂ। ਚਾਚਾ ਜੀ ਤੁਸੀਂ ਓਏ, ਆਰਾਮ ਚੁੱਪ। ਕਰੋ, ਘੰਟਾ ਕੱਖ ਲਾਓ। ਚੁੱਪ ਬੋਲਿਓ ਕੋਈ ਨਾ, ਚੁੱਪ। ਏਡੀ ਮਿਸਾਲ ਲੰਬੀ ਜੇ ਨਹੀਂ, ਓ ਯਾਰ ਚੁੱਪ। ਪੂਰਾ ਖਾਨਦਾਨ ਹੀ ਯਾਦ ਕੀਤਾ। ਹਾਂ ਅੱਲਾ ਮਾਫੀ ਦੇਵੇ। ਮੈਂ 5000 ਚੁੱਪ ਰਹਿਣ ਤੋਂ ਮੈਨੂੰ ਗੱਲ ਯਾਦ ਆ ਗਈ। ਉੱਠ ਯਾਰ, ਚੱਲ ਬਾਹਰ ਚੱਲ। 8-10 ਬੰਦੇ ਚ ਚੁੱਪ ਬੈਠੇ, ਤੈਨੂੰ ਮਜ਼ੇ ਦੀ ਗੱਲ ਸੁਣਾਉਣ ਲੱਗਾ। ਚੱਲ ਉੱਠ ਚੱਲੀ ਗਈ ਯਾਰ। ਇਹ ਉੱਠਣ ਤੋਂ ਵੀ ਕੋਈ ਮਿਸਾਲ ਆਈ ਨਹੀਂ ਯਾਦ ਯਾਰ। ਪੁੱਤਰ ਇੰਜ ਜ਼ਿੰਦਗੀਆਂ ਨਹੀਂ ਲੰਘਣੀਆਂ। ਉਹ ਮੇਰੀ ਲੱਤ ਸੋ ਗਈ ਏ, ਲੱਤ ਸੋ ਲੱਤ ਗਈ। ਹੁਣ ਫੀਟਰ ਦੇ ਦਈਏ। ਉਹਨੂੰ ਇੱਥੇ ਪਾ ਦੇ। ਲੱਤ ਤੇਰੀ ਸੌਂ ਗਈ ਇਹਨੂੰ ਕਿਤੇ ਤੈਨੂੰ ਮੈਂ ਕਿਹਾ ਗਲੀ ਬਾਤੀ ਲਾਈ ਰੱਖ, ਜਗਰਾਤੀ 24 ਘੰਟੇ ਚੱਲੀ ਆ। ਲੱਤ ਨੇ ਗੁੱਡ ਨਾਈਟ ਦਾ ਮੈਸੇਜ ਕੀਤਾ ਸੀ ਸੌਣ ਤੋਂ ਪਹਿਲਾਂ। ਓਏ ਫਿਰ ਤੁਸੀਂ ਕਹਿੰਦੇ ਵੀ ਚਾਚਾ ਮਸਾਲਾ ਦਿੰਦਾ ਵੀ ਬਾਹਰ ਥੜੇ ਤੇ ਬੰਦਾ ਸੁੱਤਾ, ਥੜੇ ਤੇ ਆ ਕਮਰ ਬਨਿਆਰੀ ਵਾਲੇ ਤੇ ਬਾਹਰ ਆਹੋ। ਤੇ ਉਹਦੀ ਲੱਤ ਸੁੱਤੀ ਹੈ। ਅੱਗੋਂ ਬੰਦਾ ਇੱਕ ਮੋਟਰਸਾਈਕਲ ਉੱਤੋਂ ਲੰਘਾ ਕੇ ਤੈਨੂੰ ਪਤਾ ਹੀ ਨਹੀਂ। ਉਹਨੂੰ ਪਤਾ ਹੀ ਨਹੀਂ, ਹੱਡੀ ਟੁੱਟ ਗਈ ਉਹਦੀ ਤੇ ਸੁੱਤੀ ਲੱਤ। ਹਾਂ ਤੇ ਇਹ ਸਹੀ ਨਹੀਂ ਹੁੰਦੀ ਪੁੱਤਰ, ਇਹਦਾ ਇਲਾਜ ਕਰਾ। ਅੱਗੇ ਤੋਂ ਜਿੱਥੇ ਵੀ ਇਹ ਚਾਚਾ ਹੋਵੇ ਨਾ ਉਸ ਤੋਂ 10-10 ਕਿਲੋਮੀਟਰ ਦੂਰ ਲੈਣ ਦੇਣ ਕਰਨਾ ਹੀ ਆਪਾਂ। ਤੇ ਫਿਰ ਜ਼ਿੰਦਗੀ ਤੇ ਨਹੀਂ ਗੁਜ਼ਾਰੇ, ਇਦਾਂ ਹੀ ਜ਼ਲੀਲ ਹੋਏਗਾ। ਉਹ ਪੈਸੇ ਵੀ ਨਹੀਂ ਦੇ ਰਿਹਾ ਤੈਨੂੰ। ਉਹ ਮੁਸ਼ਾਰਾ ਕਰ ਲਓ, ਮੁਸ਼ਾਰਾ ਕਰ ਲਓ। ਖੁਦਾ ਦਾ ਬਸ਼ਾਰਾ ਕਰ ਲਾਂਗੇ ਬਸ਼ਾਰਾ। ਚਾਚਾ ਜੀ ਸ਼ੁਗਰ ਮੇਲਾ ਲੱਗੇ ਆ, ਕੋਈ ਨਹੀਂ ਬਸ ਚੱਲੇ ਆ। ਨੱਥੀ ਸ਼ੁਗਰ ਮੇਲੇ ਲੱਗੇ ਦੇ ਵਿੱਚ ਉਹ ਰੀੜ ਦੀ ਹੱਡੀ ਤੜਾਈ ਉਹਨੇ। ਓਏ ਉੱਠੋ ਤਾਂ। ਉਹਨੇ ਕਿਹਾ ਤੂੰ ਪੁੱਠਾ ਲੰਮੇ ਪਿਆ, ਮੈਂ ਉੱਤੇ ਉੱਤੋਂ ਆ ਕੇ ਜੰਪ ਮਾਰਦਾ। ਉਹਨੇ ਪਤਾ ਨਹੀਂ ਕਿਹੜਾ ਸੀ ਉਹ ਕੰਜਰ। ਉਹ ਭਾਈ। ਉਹਨੇ ਜੰਪ ਮਾਰਿਆ ਸ਼ੁਗਲ ਦੇ ਵਿੱਚ, ਉਹਦੇ ਮੋਹਰੇ ਹਿੱਲ ਗਏ। ਚਾਚਾ ਜੀ ਅੱਲਾ ਨੂੰ ਸਿਹਤ ਦੇਵੇ, ਮੈਂ ਜੋ ਕਹਿਣ ਡਿਆ ਕੋਈ ਨਹੀਂ, ਅੱਲਾ ਨੂੰ ਸ਼ਿਫਾ। ਅੱਲਾ ਨੇ ਸਿਹਤ ਕਿੱਦਾਂ ਦੇ ਦੇਣੀ ਜਦੋਂ ਤੁਸੀਂ ਮੰਗਣੀ ਨਹੀਂ ਅੱਲਾ ਕੋ ਸਿਹਤ? ਉਹ ਕੀ ਕਰ ਲਈਏ ਅਸੀਂ ਹੁਣ? ਛੁਰੀਆਂ ਮਾਰ ਲਈਏ ਇੱਕ ਦੂਸਰੇ ਨਾਲ, ਕੀ ਕਰੀਏ ਹੁਣ? ਕੀ ਚਾਹੁੰਦੇ ਹੋ? ਛੇੜ ਦੇ ਖੁਦਕਸ਼ੀ ਛੁਰੀਆਂ ਮਾਰ ਲੇਗਾ, ਖੁਦਕਸ਼ੀ ਹਰਾਮ ਆ, ਦੋਜ਼ਖ ਚ ਜਾਏਗਾ ਸਿੱਧਾ। ਉਹ ਨਹੀਂ ਆ, ਉਹ ਗੱਲ ਹੀ ਕੀਤੀ ਉਹਨੇ। ਤੇ ਗੱਲ ਕਰਨ ਦੇ ਨਾਲ ਹੀ ਗੱਲ ਵੱਧਦੀ ਆ, ਗੱਲ ਤੋਂ ਹੀ ਤੇ ਕਤਲ ਹੋ ਜਾਂਦੇ ਆ। ਉਹ ਯਾਰ ਚਾਚਾ ਜੀ ਉਹ ਵੈਸੇ ਉਹਨੇ ਮਿਸਾਲ ਦਿੱਤੀ ਆ, ਤੁਸੀਂ ਚੁੱਪ ਕਰ ਜਾਓ। ਅੱਲਾ ਸਿਹਤ ਦੇਵੇ। ਚੌਰੀ ਨਾ ਮਾਣੇ ਨੂੰ ਇਦਾਂ ਯਾਰ ਕਿਹਾ, ਪਤਾ ਤੈਨੂੰ ਵਾਕਿਆ ਦਾ? ਕਚੌਰੀ ਆ ਤੇ ਕਿਸੇ ਨੇ ਗੱਲਾਂ ਕਹਿਤਾ ਯਾਰ, ਤੇ ਪਤਾ ਉੱਥੇ ਕੀ ਤਮਾਸ਼ਾ ਲੱਗਾ? ਮੈਂ ਭੁੱਲ ਗਿਆ ਯਾਰ, ਮੈਂ ਮਰ ਗਿਆ, ਮੈਂ ਡੁੱਬ ਗਿਆ, ਮੈਨੂੰ ਕੋਈ ਕੱਖ ਨਹੀਂ ਯਾਦ। ਆ ਵੇਖ ਦਵਾ ਦੇਣਾ ਹੈ। ਅੱਛਾ ਬੰਦਾ ਡੁੱਬ ਜੇ, ਉਹਨੂੰ ਪਤਾ ਕਿੱਦਾਂ ਕੱਢੀ ਦਾ? ਨਹੀਂ ਮੈਨੂੰ ਨਹੀਂ ਪਤਾ। ਉਹ ਆਪ ਹੀ ਆ ਜਾਂਦਾ ਉੱਤੇ ਤਰ ਕੇ ਲੈ। ਅੱਛਾ ਜਿਹੜਾ ਆਪ ਹੀ ਆ ਜੇ ਉੱਪਰ ਤਰ ਕੇ, ਉਹਦੇ ਚ ਤੇ ਡੁੱਬਣ ਵਾਲੇ ਚ ਫਰਕ ਪਤਾ? ਨਹੀਂ ਚਾਚਾ ਜੀ ਮੈਨੂੰ ਤੇ ਨਹੀਂ ਪਤਾ। ਸਿੱਖੋ ਨਾ। ਉਹ ਕੋਈ ਸਿੱਖ ਲਾਂਗੇ ਚਾਚਾ ਜੀ, ਬੜੀ ਉਮਰ ਪਈ ਆ, ਕੋਈ ਨਹੀਂ ਸਿੱਖ ਲਾਂਗੇ, ਤੁਸੀਂ ਬੇਫਿਕਰ ਹੋ ਜਾਓ। ਇਹ ਉਮਰ, ਇਹ ਸਾਰੇ ਇਦਾਂ ਹੀ ਕਹਿੰਦੇ ਬੜੀ ਉਮਰ ਪਈ ਆ। ਉਹ ਕਿਤੇ ਜਾਨ ਵੀ ਛੱਡ ਦਿਓ ਚਾਚੇ। ਉਹ ਕੀ ਕੋਈ ਅਸੀਂ ਕੋਈ ਘਰ ਨਾ ਜਾਈਏ, ਬੱਚਿਆਂ 'ਚ ਨਾ ਬਈਏ, ਆਹੋ ਕੁਛ ਹੀ ਸੁਣੀ ਜਾਈਏ ਅਸੀਂ। ਨਹੀਂ ਅਸੀਂ ਵੇਲਾ, ਮੈਂ ਹੀ ਪਾਗਲ ਆ। ਉਹ ਯਾਰ ਉਹ ਪਤਾ ਐਸਾ ਉਹਨੇ ਜ਼ੁਬਾਨ ਵੜਦੀ ਬੰਦੇ ਦੀ, ਬਹੁਤ ਬੋਲਦਾ ਸੀਗਾ, ਇੰਨਾ ਬੋਲਦਾ ਸੀ ਉਹਦੀ ਜ਼ੁਬਾਨ ਫੜ ਕੇ ਵੜ ਦਿੰਦੀ। ਬਕਵਾਸ ਕਰ ਰਿਹਾ, ਕੋਈ ਇਦਾਂ ਦਾ ਵਾਕਿਆ ਹੋਇਆ ਹੈ ਵੀ ਨਹੀਂ ਹੋਇਆ। ਜੇ ਹੋਇਆ ਹੁੰਦਾ ਮੇਰੇ ਚਾਚੇ ਨੂੰ ਪਤਾ ਹੋਣਾ ਸੀਗਾ। ਪਤਾ ਐ ਨਹੀਂ। ਓਏ ਉਹ ਮਾੜੀ ਜੀ, ਮੈਂ ਤੁਹਾਨੂੰ ਦੱਸਦਾ ਕੀ ਰੌਲਾ ਆਇਆ ਸੀ। ਉਹ ਮਾੜੀ ਜੀ ਗੱਲ ਹੋਈ ਆ, ਉਹ ਐਸਐਚਓ ਸੀ, ਜ਼ਰਾ ਗੁੱਸਾ ਸੀ ਉਹਨੂੰ। ਉਹ 2 ਮਿੰਟ ਬਾਅਦ ਉਹਨੇ ਮਾਫੀ ਮੰਗ ਲਈ, ਰਫਾ ਦਫਾ ਹੋ ਗਿਆ। ਇਹਨੇ ਵਾਕਿਆ ਤਾਂ ਯਾਦ, ਤੁਸੀਂ ਜ਼ਿੰਦਾ ਅਖਬਾਰ ਲੱਗਣ ਡਏ ਹੋ ਮੈਨੂੰ। ਚਾਚਾ ਜੀ ਬਸ ਠੀਕ ਆ, ਕੋਈ ਨਹੀਂ, ਸੁਲ੍ਹਾ ਕਰਾ ਦਿਓ, ਬਸ ਚੱਲ ਚੱਲ ਯਾਰ ਚੱਲੀਏ। ਜੱਫੀ ਪਾ ਚਾਚਾ ਫਿਰ ਸਾਹਮਣੇ। ਠਹਿਰ ਜਾ ਮੇਰੀ ਗੱਲ ਤੋਂ। ਅੱਛਾ ਹੁਣ ਤੁਸੀਂ ਉੱਠ ਕੇ ਬਾਹਰ ਚਲੇ ਗਏ ਆ, ਤੁਸੀਂ ਚਾਚੇ ਕੋ ਨਿਕਲ ਕੇ ਬਾਹਰ ਖਲੋਗੇ, ਨੁੱਕਰ ਚ ਖੜੇ ਗੱਲ ਕਰ ਰਹੇ ਕਿ ਫਿਰ ਦੇ ਦੀ, ਪਰਸੋਂ ਦੇ ਦੀ। ਤੇ ਮੈਂ ਉਤੋਂ ਆ ਗਿਆ, ਇੱਥੇ ਖੜੇ ਆ ਸੜਕ 'ਚ, ਇੱਥੇ ਚੋਰੀਆਂ ਪਤਾ ਪਰਸੋਂ ਕੀ ਹੋਇਆ? ਐਦਾਂ ਹੀ ਮੁੰਡੇ 2 ਖਲੋਤੇ, ਗਨ ਪੁਆਇੰਟ ਤੇ ਮੋਬਾਈਲ ਖੋਹ ਕੇ ਲੈ ਤੇ ਅਸੀਂ ਦੌੜ ਲਾ ਤੇ ਤੁਸੀਂ ਦੌੜ ਕੇ ਘਰ ਚਲੇ ਗਏ, ਤੇ ਤੂੰ ਘਰ ਲੰਮੇ ਪੈ ਗਏ, ਤੇ ਉੱਥੇ ਮੇਰਾ ਫੋਨ ਆ ਗਿਆ, ਪਹੁੰਚ ਗਿਆ ਤੂੰ ਕਿ ਆਹੋ ਕਿਧਰੋਂ ਪੁਲੀ ਵੱਲੋਂ ਗਿਆ ਸੀ? ਹਾਂਜੀ ਪੁਲੀ ਵੱਲੋਂ ਨੈਕਸਟ ਨਹੀਂ ਜਾਣਾ। ਇਹ 5-6 ਦਿਨ ਪਤਾ ਭਲਾ ਕੀ ਹੋਇਆ ਪੁਲੀ ਤੇ? ਤੇ ਤੂੰ ਫੋਨ ਵੀ ਜਾਨ ਨਹੀਂ ਛੱਡ ਰਿਹਾ ਤੇਰੀ, ਘਰ ਜਾ ਕੇ ਵੀ। ਨਹੀਂ ਇਹਨੇ ਆਪਣਾ ਮੋਬਾਈਲ ਬੰਦ ਕਰਤਾ ਜੀ, ਬੇਗਮ ਤੋਂ ਕਰਤਾ। ਹਾਂ ਕਿੱਥੇ ਹੈ ਮੇਰੀ ਗੱਲ ਕਰਾਈ? ਉਹ ਕਿੱਥੇ ਆ? ਓ ਯਾਰ ਸੌ ਗਿਆ ਯਾਰ। ਓਏ ਹੋਏ। ਲੋ ਜੀ ਨਾਜ਼ਰੀਨ, ਅੱਛਾ ਯਾਰ ਪਤਾ ਕੀ ਮੈਂ ਸੋਚਦਾ ਵਾਂ, ਉਸਤਾਦ ਜੀ ਇਹ ਜਿਹੜਾ ਫਾਰਮੈਟ ਹੈ ਨਾ, ਹਾਏ ਹਾਏ। ਇਹ ਐਵੇਂ ਹਰ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਉਸਤਾਦ ਜੀ ਜਿਸ ਤਰ੍ਹਾਂ ਮਾਸ਼ਾਅੱਲਾ। ਹੁਣ ਦੇਖ,
ਸ਼ੂਟ ਕਰਨਾ ਡਰਾਮੇ ਬਣਾਉਣੇ ਕੋਈ ਫਿਲਮ ਬਣਾ ਲਓ ਕੋਈ ਡਰਾਮਾ ਬਣਾ ਲਓ ਕੋਈ ਸਿਟਕਾਮ ਬਣਾਉਣਾ ਸ਼ੁਰੂ ਕਰ ਦਿਓ ਐਵੇਂ ਹੀ ਠੀਕ ਹੈ ਨਾ ਮਤਲਬ ਪੈਸੇ ਬਹੁਤੇ ਹੋਣ ਦੀ ਵਜ੍ਹਾ ਤੋਂ ਐਵੇਂ ਕੋਈ ਲੈ ਕੇ ਤੇ ਉੱਥੇ ਜਨਾਬ ਜੀ ਸਿਟਕਾਮ ਸ਼ੁਰੂ ਕਰ ਦਿਓ ਹੋ ਚੁੱਕਿਆ ਕੀ ਕਰ ਲੇਗਾ ਤੂੰ ਕੀ ਕਰ ਲੇਗਾ ਮਤਲਬ ਤੂੰ ਜੋ ਮਰਜ਼ੀ ਕਰ ਲਾ ਇੱਕ ਮਿਸਾਲ ਲੇਕਿਨ ਕੰਮ ਉਹ ਯਾਰ ਭਾਵੇਂ ਕੁਝ ਵੀ ਨਹੀਂ ਲੇਕਿਨ ਨਵੀਂ ਗੱਲ ਬੈਠੇ ਬੈਠੇ ਸ਼ੁਰੂ ਹੋ ਗਈ ਇਹ ਕੰਮ ਜਿਹੜਾ ਨਾ ਇਹ ਰੇਅਰ ਕੰਮ ਇਹ ਬਹੁਤ ਲੋਕੀ ਘੱਟ ਕਲੈਪ ਕਰਦੇ ਕਰੋ ਯਾਰ ਸਾਹਿਬ ਤੁਹਾਡੇ ਮਾਸ਼ਾਅੱਲਾ ਲੋਕੀ ਬਹੁਤ ਘੱਟ ਕਰਦੇ ਨੇ ਤੁਹਾਡੀ ਆਮਦ ਦੀ ਕੀ ਅਲਹਮਦੁਲਿल्लाह, ਬਾਤ ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਖੁਸ਼ ਨਸੀਬ ਇਨਸਾਨ ਹਾਂ ਕਿ ਮੇਰੇ ਟੀਚਰ ਇਜ਼ ਵੈਰੀ ਜੀਨੀਅਸ ਪਰਸਨ। ਨਹੀਂ ਉਸਤਾਦ ਜੀ ਨਹੀਂ ਤੁਹਾਡੀ ਨਹੀਂ ਮੈਂ ਨਾਦਰੀ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ ਕਿ ਉਹ ਅਸੀਂ ਵੀ ਕਰ ਸਕਦੇ ਆ ਮੈਨੂੰ ਵੀ ਪਤਾ ਵਾ ਮੈਂ ਸਾਰਾ ਉੱਥੋਂ ਹੋ ਕੇ ਆਇਆ ਜਿੱਥੇ ਸਿਟਕਾਮ ਤੇ ਡਰਾਮੇ ਤੇ ਫਿਲਮਾਂ ਤੇ ਜਿੱਥੇ ਬਣਦੀ ਸੀ ਮੈਂ ਉੱਥੋਂ ਹੀ ਆਇਆ ਲੇਕਿਨ ਮੈਂ ਆ ਕੇ ਸੋਚਿਆ ਯਾਰ ਉਹ ਤੇ ਉਹ ਸਕ੍ਰਿਪਟਡ ਹਰ ਚੀਜ਼ ਇਹ ਜਿਹੜਾ ਮਜ਼ਾ ਨਾ ਇਹ ਮਜ਼ਾ ਉਹਨਾਂ ਚੀਜ਼ਾਂ 'ਚ ਨਹੀਂ ਹੈਗਾ ਤੇ ਲਿਹਾਜ਼ਾ ਮੈਂ ਕਿਹਾ ਯਾਰ ਇਦਾਂ ਦਾ ਨਾ ਕੋਈ ਸਿਸਟਮ ਸ਼ੁਰੂ ਕਰਦੇ ਆ ਹੁਣ ਤੁਹਾਨੂੰ ਪਤਾ ਹਰ ਵਾਰੀ ਅਸੀਂ ਪਹਿਲੇ ਮੁਸ਼ਾਇਰਾ ਆ ਦੇਖ ਲਓ ਸਾਰਾ ਗੈਟਅਪ ਮੁਸ਼ਾਇਰੇ ਵਾਲਾ ਹੁਣ ਇੱਥੋਂ ਆਪਾਂ ਘੱਟ ਕਰਦੇ ਆ ਅਗਲੇ ਪ੍ਰੋਗਰਾਮ ਵਾਸਤੇ ਮੁਸ਼ਾਇਰਾ ਸ਼ੁਰੂ ਕਰਦੇ ਇੱਥੇ ਹੀ ਬੈਠੇ ਇੱਥੇ ਸਮਝ ਆ ਗਈ ਹੈ ਠੀਕ ਲਓ ਜੀ ਚਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਿਓ ਤੇ ਅਗਲਾ ਮੁਸ਼ਾਇਰਾ ਬਸ ਆ ਜਾਣਾ ਕੱਲ ਨਹੀਂ ਤੇ ਪਰਸੋਂ ਤੱਕ ਮੁਸ਼ਾਇਰਾ ਆ ਜਾਏਗਾ ਇੱਥੇ ਹੀ ਬੈਠੇ ਇਦਾਂ ਹੀ ਉਹ ਤੁਸੀਂ ਦੇਖਣਾ ਬੁੱਕਲ ਘੁੱਟ ਕੇ ਮਾਰ ਲੈ ਕੱਕਰ ਪੈਣ ਚਲੋ ਜੀ ਡਿਆ ਵਾ। ਚਲੋ